ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਨਮੁਖ ਤੇ ਇੱਕ ਵਾਰ ਫੇਰ ਹਾਜ਼ਰ ਹਾਂ ਮੈਂ ਤੁਹਾਡਾ ਆਪਣਾ ਗੁਰਿਕਪਾਲ ਸਿੰਘ ਤੇ ਹਰ ਵਾਰ ਦੀ ਤਰ੍ਹਾਂ ਅਸੀਂ ਤੁਹਾਨੂੰ ਨਵੀਆਂ ਸ਼ਖਸੀਅਤਾਂ ਦੇ ਰੂਬਰੂ ਕਰਾਉਂਦੇ ਹਾਂ। ਇਸ ਵਾਰ ਅਸੀਂ ਫੇਰ ਪਹੁੰਚੇ ਹਾਂ ਇੱਕ ਐਸੀ ਸ਼ਖਸੀਅਤ ਕੋਲੇ ਜਿਨ੍ਹਾਂ ਨੇ ਪੰਜਾਬੀ ਗਾਇਕੀ ਦੇ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੋਈ ਆ। ਇੱਕ ਵੱਖਰੇ ਪੈਂਡੇ ਤੇ ਚੱਲਦੇ ਹੋਏ ਉਹਨਾਂ ਨੇ ਆਪਣੇ ਆਪ ਨੂੰ ਸਥਾਪਿਤ ਕੀਤਾ ਤੇ ਉਹਨਾਂ ਗੀਤਾਂ ਨੂੰ ਜਿਹੜੇ ਗੀਤਾਂ ਨੂੰ ਕਲਾਕਾਰਾਂ ਵੱਲੋਂ ਕਿਹਾ ਜਾਂਦਾ ਹੈ, ਕੁਝ ਸਿੰਗਰਾਂ ਵੱਲੋਂ ਇਹ ਇਲਜ਼ਾਮ ਲਗਾਇਆ ਜਾਂਦਾ ਕਿ ਜੋ ਚੰਗੇ ਗੀਤ ਹੈ ਜਾਂ ਮਿਆਰੀ ਗੀਤ ਹੈ ਉਹ ਸੁਣੇ ਨਹੀਂ ਜਾ ਰਹੇ। ਜੋ ਦਰਸ਼ਕਾਂ ਵੱਲੋਂ ਪਸੰਦ ਕੀਤਾ ਅਸੀਂ ਉਹੀ ਦਰਸ਼ਕਾਂ ਨੂੰ ਪਰੋਸਦੇ ਹਾਂ। ਇਸ ਗੱਲ ਨੂੰ ਝੁਠਲਾਉਂਦੇ ਹੋਏ ਸਾਡੇ ਨਾਲ ਮੌਜੂਦ ਨੇ ਬਾਬਾ ਬੇਲੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੰਡਸ ਟੀਵੀ ਆਸਟ੍ਰੇਲੀਆ ਦੇ ਦੇਖ ਰਹੇ ਤੇ ਉਸ ਤੇ ਪ੍ਰੋਗਰਾਮ ਸਨਮੁਖ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਧੰਨਵਾਦ ਤੁਹਾਡਾ, ਤੁਸੀਂ ਸਾਡੇ ਕੋਲ ਆਏ। ਸ਼ੁਕਰੀਆ ਜੀ, ਸ਼ੁਕਰੀਆ। ਸਭ ਤੋਂ ਪਹਿਲਾ ਸਵਾਲ ਤਾਂ ਤੁਹਾਨੂੰ ਮੈਂ ਇਹੀ ਕਰੂੰਗਾ ਕਿ ਤੁਸੀਂ ਆਪਣੇ ਨਾਂ ਦੀ ਪਰਿਭਾਸ਼ਾ ਦਿਓ, ਕਿਉਂਕਿ ਬਹੁਤ ਸਾਰੇ ਦਰਸ਼ਕ ਹੈ ਉਹ ਪੁੱਛਦੇ ਆ ਜਾਂ ਜਾਣਨਾ ਚਾਹੁੰਦੇ ਆ ਕਿ ਤੁਹਾਡਾ ਨਾਂ ਜਿਹੜਾ ਬਾਬਾ ਬੇਲੀ ਉਹ ਕਿਸ ਤਰ੍ਹਾਂ ਪਿਆ। ਮੇਰਾ ਇੱਕ ਸ਼ੇਰ ਸੀ ਕਿ ਨਾ ਮੈਂ ਚਾਹੁੰਦਾ ਲੱਭਣਾ ਉਹਨੂੰ, ਨਾ ਉਹ ਚਾਹਵੇ ਲੁਕਣਾ, ਨਾ ਉਹ ਮੰਗਦਾ ਸਜਦੇ ਮੇਰੇ, ਨਾ ਮੈਂ ਚਾਹੁੰਦਾ ਝੁਕਣਾ, ਨਾ ਮੈਂ ਉਹਦੀ ਰਹਿਮਤ ਮੰਗਦਾ, ਨਾ ਉਹ ਮੇਰੀ ਧੇਲੀ, ਬਾਬਾ ਮੇਰਾ ਯਾਰ ਲੰਗੋਟੀ, ਮੈਂ ਬਾਬੇ ਦਾ ਬੇਲੀ। ਵਾਹ ਜੀ ਵਾਹ। ਇਹਦੇ ਵਿੱਚੋਂ ਇਹ ਗੀਤ ਨਿਕਲਿਆ, ਤਖੱਲੁਸ ਨਿਕਲਿਆ ਤੇ ਫਿਰ ਹੌਲੀ ਹੌਲੀ ਕਰਦੇ ਇਹੀ ਨਾਮ ਜਿਹੜੇ ਸੀਗੇ ਫੇਸਬੁੱਕ ਤੇ ਚੱਲ ਪਿਆ। ਜਦੋਂ ਇਹੀ ਆਇਡੈਂਟੀਟੀ ਬਣ ਗਿਆ ਫਿਰ ਇਹਦੇ ਨਾਲ ਸਾਡੇ ਦਰਸ਼ਕਾਂ ਨੂੰ ਤੁਹਾਡਾ ਅਸਲ ਨਾਂ ਜਿਹੜਾ ਬਾਬਾ ਬੇਲੀ ਦਾ ਅਸਲ ਨਾਂ ਜਿਹੜਾ ਹੈਗਾ ਉਹਦੇ ਬਾਰੇ ਦੱਸੋ। ਅਸਲ ਨਕਲ ਕੁਛ ਵੀ ਨਹੀਂ, ਜਿਹੜਾ ਅਸਲ ਹੁੰਦਾ ਉਹ ਵੀ ਨਕਲ ਹੀ ਹੁੰਦਾ ਹੈ, ਕਿਉਂਕਿ ਨਾਂ ਆਪਣੇ ਆਪ 'ਚ ਕਿਸੇ ਚੀਜ਼ ਦਾ ਨਹੀਂ। ਹਾਂਜੀ, ਨਾਂ ਤਾਂ ਸਾਰੇ ਬੰਦੇ ਦੇ ਰੱਖੇ ਹੋਏ ਨੇ, ਬੰਦੇ ਦੀ ਰੱਖੀ ਹੋਈ ਕੋਈ ਵੀ ਚੀਜ਼ ਅਸਲੀ ਨਹੀਂ ਹੁੰਦੀ। ਬਿਲਕੁਲ। ਤੋ ਵੈਸੇ ਕਾਗਜ਼ਾਂ ਦੇ ਵਿੱਚ ਜਿਹੜਾ ਮੇਰਾ ਨਾਂ ਹੈ ਉਹ ਹਰਪ੍ਰੀਤ ਸਿੰਘ ਚੱਲਦਾ। ਤੁਸੀਂ ਆਪਣੀ ਜਿਹੜਾ ਪਹਿਲਾ ਸਫ਼ਰ ਜਿਹੜਾ ਗਾਇਕੀ ਵਾਲੇ ਪਾਸੇ ਤੋਂ ਪਹਿਲਾਂ ਜਿਹੜਾ ਹੈ ਤੁਸੀਂ ਲੇਖਣੀ ਵਾਲੇ ਪਾਸੇ ਆਏ, ਤੁਸੀਂ ਆਪਦੇ ਗਾਣੇ ਲਿਖਣੇ ਸ਼ੁਰੂ ਕੀਤੇ। ਕੁਝ ਉਹ ਪਹਿਲੇ ਗੀਤਾਂ ਬਾਰੇ ਜਾਣਕਾਰੀ ਦਿਓ ਜਿਹੜੇ ਤੁਸੀਂ ਸਟਾਰਟਿੰਗ ਦੇ ਵਿੱਚ ਜਿੱਥੋਂ ਤੁਹਾਡਾ ਲਿਖਣਾ ਸ਼ੁਰੂ ਹੋਇਆ ਇਸ ਪਾਸੇ ਬਾਰੇ। ਲਿਖਣਾ ਗੁਰਿਕਪਾਲ ਜੀ, ਮੈਂ ਤਕਰੀਬਨ ਉਦੋਂ ਮੈਂ 8ਵੀਂ ਕਲਾਸ 'ਚ ਸੀਗਾ, ਸੰਨ 2000 ਦੇ ਵਿੱਚ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ। ਉਸ ਤੋਂ ਪਹਿਲਾਂ ਜਿਵੇਂ ਜੋ ਉਸ ਦੌਰ 'ਚ ਚੱਲ ਰਿਹਾ ਹੁੰਦਾ, ਜਦੋਂ ਵੀ ਕੋਈ ਬੰਦਾ ਲਿਖਣਾ ਸ਼ੁਰੂ ਕਰਦਾ ਉਹਦਾ ਪਹਿਲਾ ਪ੍ਰਭਾਵ ਜੋ ਉਸ ਦੌਰ 'ਚ ਚੱਲ ਰਿਹਾ ਉਹਦਾ ਹੁੰਦਾ। ਸੋ ਸਾਡੇ ਉਹਨਾਂ ਦਿਨਾਂ 'ਚ ਨਾ ਕਾਮੇਡੀ ਸੌਂਗ ਬਹੁਤ ਚੱਲਦੇ ਸੀ। ਭਗਵੰਤ ਮਾਨ ਹੁਣੀ, ਗੁਰਪ੍ਰੀਤ ਘੁੱਗੀ ਹੁਣੀ, ਭੋਟੂ ਸ਼ਾਹ ਹੁਣੀ ਜੀ ਇਹ ਪੈਰੋਡੀ ਗੀਤ ਕਰਦੇ ਹੁੰਦੇ ਸੀ ਤੇ ਚੱਲਦੇ ਹੁੰਦੇ ਸੀ ਜੀ। ਤਾਂ ਮੇਰੀ ਸ਼ੁਰੂਆਤ ਪੈਰੋਡੀ ਗੀਤਾਂ ਤੋਂ ਹੋਈ, ਕਾਮੇਡੀ ਗੀਤਾਂ ਤੋਂ ਹੋਈ। ਉਹ ਗੀਤ ਕੋਈ ਰਿਕਾਰਡ ਵੀ ਹੋਇਆ? ਨਹੀਂ, ਰਿਕਾਰਡ ਨਹੀਂ ਹੋਇਆ। ਉਹ ਅਸੀਂ ਬਚਪਨ ਸੀ, ਸਮਝ ਨਹੀਂ ਸੀ ਵੀ ਇਹ ਕੀ ਸਿਸਟਮ ਹੈ। ਉਦੋਂ ਸਾਡੇ ਭੁੱਲੇ ਸ਼ਾਹ ਜੀ ਅੰਮ੍ਰਿਤਸਰ ਤੋਂ ਬਹੁਤ ਪਪੂਲਰ ਹੁੰਦੇ ਸੀ ਜੀ। ਤਾਂ ਮੈਨੂੰ ਅੱਜ ਵੀ ਯਾਦ ਹੈ, ਮੈਂ ਤੇ ਮੇਰਾ ਦੋਸਤ ਅਸੀਂ ਇੱਕ ਦਿਨ, ਕਿਉਂਕਿ ਆਪਦੀ ਜੱਜ ਦਾ ਮੈਂ ਬਹੁਤ ਸਿਰਾ ਲਿਖਦਾ ਸੀ, ਮੈਨੂੰ ਲੱਗਦਾ ਸੀ ਵੀ ਮੈਂ ਤਾਂ ਬਹੁਤ ਵਧੀਆ ਲਿਖਾਰੀ ਹਾਂ, ਤੇ ਅਸੀਂ ਆਪਦੇ ਨਾ ਉਹ ਹਾਸੇ ਵਾਲੇ ਗੀਤ ਲੈ ਕੇ ਭੁੱਲੇ ਸ਼ਾਹ ਹੋਣਾ ਕੋਲੇ ਚਲੇ ਗਏ ਜੀ। ਉਹਨਾਂ ਨੂੰ ਤਾਂ ਸ਼ਾਇਦ ਗੱਲ ਯਾਦ ਵੀ ਨਹੀਂ ਹੋਣੀ। ਤੇ ਭੁੱਲੇ ਸ਼ਾਹ ਉਹਨਾਂ ਦੇ ਘਰੇ ਚਲੇ ਗਏ, ਉੱਥੇ ਉਹਨਾਂ ਨੂੰ ਮਿਲੇ, ਉਹਨਾਂ ਨੇ ਸਾਨੂੰ ਵਧੀਆ ਚਾਹ ਪਾਣੀ ਪਿਆਇਆ। ਜਦੋਂ ਉਹਨਾਂ ਨੂੰ ਅਸੀਂ ਗੀਤ ਦਿੱਤੇ, ਹੁਣ ਉਹ ਸਮਝ ਗਏ ਵੀ ਇਹ ਨਿਆਣ ਮੱਤ ਹੈ ਜੀ। ਤੇ ਉਹ ਫਿਰ ਸੋਚੀ ਪਿਆ ਕਿ ਭੁੱਲੇ ਸ਼ਾਹ ਜੀ ਕਿ ਉਹਨਾਂ ਨੂੰ ਮੈਂ ਟਾਲਾਂ ਕਿਵੇਂ। ਤਾਂ ਕੁਦਰਤੀ ਕੀ ਹੋਇਆ, ਮੈਂ ਕਿਹਾ ਜੀ ਮੇਰੇ ਘਰ ਦੇ ਤਾਂ ਹਾਲੇ ਨਹੀਂ ਮੰਨਦੇ, ਪਰ ਮੈਂ ਇਸ ਪੱਖ ਤੇ ਲੱਗਾ ਹੋਇਆ ਜੀ ਪੂਰਾ ਜ਼ੋਰ ਸ਼ੋਰ ਨਾਲ। ਉਹਨਾਂ ਨੂੰ ਫਿਰ ਗੱਲ ਲੱਗ ਗਈ, ਉਹ ਕਹਿੰਦੇ ਹਾਂ ਇਹ ਗੱਲ ਠੀਕ ਹੈ ਤੇਰੀ, ਪਹਿਲਾਂ ਘਰ ਦੇ ਮਨਾ ਯਾਰ। ਤੋ ਇਹ ਉਹਨਾਂ ਦਾ ਅੰਦਾਜ਼ ਸੀ ਸਾਨੂੰ ਟਾਲਣ ਦਾ। ਪਰ ਬਹੁਤ ਸਮੇਂ ਬਾਅਦ ਇਹ ਚੀਜ਼ ਸਮਝ ਆਈ ਵੀ ਜਦੋਂ ਅਸੀਂ ਕਿਸੇ ਵੀ ਸ਼ੁਰੂਆਤ ਕਰਦੇ ਹਾਂ ਲਿਖਣ ਦੀ, ਹੁਣ ਕਿਉਂਕਿ ਹੁਣ ਥੋੜਾ ਜਿਹਾ ਜਿਵੇਂ ਮੈਂ ਇਸ ਲਾਈਨ 'ਚ ਥੋੜਾ ਜਿਹਾ ਅੱਗੇ ਵਧ ਰਿਹਾ ਜੀ, ਤਾਂ ਹੁਣ ਬੱਚੇ ਮੇਰੇ ਕੋਲ ਆਉਂਦੇ ਨੇ ਜੀ, ਜਿਹੜੇ ਨਵਾਂ ਲਿਖਣਾ ਸ਼ੁਰੂ ਕਰਦੇ ਨੇ ਵੀ ਹਾਂਜੀ ਆ ਦੇਖੋ ਜੀ। ਤਾਂ ਹੁਣ ਗੱਲਾਂ ਹੁਣ ਕਲੀਅਰ ਹੁੰਦੀਆਂ ਨੇ। ਫਿਰ ਆਪ ਦਾ ਸਮਾਂ ਯਾਦ ਆਉਂਦਾ ਵੀ ਨਹੀਂ, ਅਸੀਂ ਵੀ ਉਦੋਂ ਐਂ ਸੋਚਦੇ ਹੁੰਦੇ ਸੀ ਵੀ ਜਦੋਂ ਬੰਦਾ ਨਵਾਂ ਲਿਖਣਾ ਸ਼ੁਰੂ ਕਰਦਾ ਵੀ ਮੈਂ ਬਹੁਤ ਵਧੀਆ ਲਿਖ ਰਿਹਾ, ਪਰ ਅਸਲ 'ਚ ਕੁਝ ਗੱਲਾਂ ਸਾਨੂੰ ਪ੍ਰੋਫੈਸ਼ਨ 'ਚ ਪੈਣ ਤੋਂ ਬਾਅਦ ਜਾਂ ਕੁਝ ਸਮੇਂ ਬਾਅਦ ਸਮਝ ਆਉਂਦੀਆਂ ਨੇ। ਉਹ ਗੀਤ ਉਦੋਂ ਬਹੁਤ ਨਿਆਣੇ ਸੀ, ਸੱਚੀ ਮੁੱਚੀ ਗੀਤ ਨਿਆਣੇ ਸੀ। ਤੇ ਹੁਣ ਉਸ ਤੋਂ ਬਾਅਦ ਫਿਰ ਚੱਲ ਇਸ ਤਰ੍ਹਾਂ ਚੱਲਦੇ ਰਹੇ। ਲੇਖਣੀ ਜਿਹੜੀ ਸੀ ਨਾਲ ਚੱਲਦੀ ਰਹੀ, ਮੈਚਿਓਰ ਹੁੰਦੀ ਰਹੀ। ਫਿਰ ਸਮਾਂ ਕੁਝ ਇਸ ਤਰ੍ਹਾਂ ਦਾ ਬਣਿਆ, ਫਿਰ ਇੱਥੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਆਏ, ਉੱਥੇ ਕਮਰ ਬਾਈ ਹੁਣਾਂ ਦਾ ਸਾਥ ਬਣਿਆ। ਫਿਰ ਉਹਨਾਂ ਨਾਲ ਪਹਿਲਾਂ ਗੀਤ ਅੱਖਾਂ ਆਇਆ, ਅੱਖਾਂ ਤੋਂ ਬਾਅਦ ਫਿਰ ਸਾਡਾ ਗੀਤ ਆਪਣੇ ਆਵਾਜ਼ 'ਚ ਕੁਝ ਰਿਕਾਰਡ। ਤੁਸੀਂ ਅੱਖਾਂ ਦੀ ਗੱਲ ਕੀਤੀ ਹੈ, ਦਰਸ਼ਕਾਂ ਨੂੰ ਇੱਕ ਵਾਰੀ ਗਾ ਕੇ ਗੁੰਗਣਾ ਕੇ ਜ਼ਰੂਰ ਸੁਣਾਓ, ਕਿਉਂਕਿ ਮੈਨੂੰ ਲੱਗਦਾ ਬਾਬਾ ਬੇਲੀ ਦੇ ਜਿਹੜੀ ਲੇਖਣੀ ਦੇ ਵਿੱਚ ਪਛਾਣ ਬਣੀ ਉਹ ਇਸੇ ਗੀਤ ਤੋਂ, ਜੇ ਮੈਂ ਸਹੀ ਹੋਵਾਂ। ਹਾਂ, ਮੇਰੀ ਜਿਹੜੀ
ਦੇਖੋ ਆਇਡੈਂਟੀਟੀ ਜਿਹੜੀ ਵਾਈਡ ਹੋਈ, ਜਿਹਦੇ 'ਚ ਲੋਕਾਂ ਨੂੰ ਮੇਰੇ ਬਾਰੇ ਪਤਾ ਲੱਗਿਆ, ਹਾਂਜੀ। ਨੋ ਡਾਊਟ ਇਸ ਗੀਤ ਦਾ ਬਹੁਤ ਵੱਡਾ ਯੋਗਦਾਨ ਸੀਗਾ। ਇਹ ਗੀਤ ਮੇਰੇ ਵਾਸਤੇ ਵੀ, ਕਮਰ ਬਾਈ ਵਾਸਤੇ ਵੀ ਇੱਕ ਵੱਡੀ ਬ੍ਰੇਕ ਸਿੱਧ ਹੋਇਆ। 2 ਲਾਈਨਾਂ ਹੋ ਜਾਣ। ਹਾਂ, ਕੋਸ਼ਿਸ਼ ਤਾਂ ਕੀਤੀ ਏ, ਕੋਸ਼ਿਸ਼ ਤਾਂ ਕੀਤੀ ਏ, ਲੱਭਣ ਲਈ ਲੱਖਾਂ ਨੇ, ਜਿਨ੍ਹਾਂ ਨੂੰ ਤੂੰ ਦਿਸਦਾ ਉਹ ਕੋਈ ਹੋਰ ਹੀ ਅੱਖਾਂ ਨੇ, ਹੋਰ ਹੀ ਅੱਖਾਂ ਨੇ। ਇਸ ਤੋਂ ਬਾਅਦ ਸਾਡਾ ਇਹ ਸਿਲਸਿਲਾ ਚੱਲਿਆ। ਫਿਰ ਖੁਦ ਮੈਂ ਗਾਇਕੀ ਦੇ ਪਿੰਡ ਵਿੱਚ ਆਇਆ, ਉਸਦੇ ਵਿੱਚ ਖਾਬਾਂ ਦੇ ਦੇਸ, ਪਰਲੇ ਪਾਰੋਂ ਵਰਗੇ ਅਸੀਂ ਐਕਸਪੈਰੀਮੈਂਟ ਕੀਤੇ। ਫਿਰ ਇੱਕ ਫਿਲਮ ਆਈ ਸੀ ਪੰਜਾਬ 2016, ਉਹਦੇ ਵਿੱਚ ਮੇਰੇ 2 ਗੀਤ ਸੀ। ਇੱਕ ਤਾਂ ਸੀਗੀ ਚੋਗਾ ਪਾਉਂਦੇ ਹੱਥ ਹੀ ਦਾਗੀ ਹੋ ਗਏ ਨੇ, ਤਾਈਓ ਯਾਰ ਪਰਿੰਦੇ ਬਾਗੀ ਹੋ ਗਏ ਨੇ, ਬਾਗੀ ਪਰਿੰਦੇ ਨਾਮ ਦਾ ਗੀਤ ਆਇਆ। ਉਸ ਫਿਲਮ 'ਚ ਇੱਕ ਬਾਈ ਯੁਵਰਾਜ ਹੰਸ ਨੇ ਮੇਰਾ ਲਿਖਿਆ ਗੀਤ ਗਾਇਆ ਸੀਗਾ, ਤੂੰ ਜ਼ੋਰ ਲਗਾ ਦੇ ਖੇਡਣ ਤੇ, ਜਿੱਤ ਹਾਰ ਬੇਲੀਆ ਦੇਖਾਂਗੇ। ਤੋ ਫਿਰ ਵਸਲ ਪ੍ਰੋਡਕਸ਼ਨ ਨਾਲ ਸਾਥ ਬਣਿਆ। ਤੋ ਵਸਲ ਪ੍ਰੋਡਕਸ਼ਨ ਨੇ ਸਾਡਾ ਪਹਿਲਾ ਗੀਤ ਕਰਿਆ ਸੀ ਲਾਵਾਂ। ਹਾਂਜੀ। ਲਾਵਾਂ ਗੀਤ ਜਿਹੜਾ ਸੀਗਾ ਸਾਡਾ ਕਮਰਸ਼ਲੀ ਪ੍ਰੋਫੈਸ਼ਨਲੀ ਇੱਕ ਵੱਡੀ ਮਤਲਬ ਸਾਡੇ ਵਾਸਤੇ ਬ੍ਰੇਕ ਸਿੱਧ ਹੋਇਆ। ਉਹਨੇ ਸਾਨੂੰ ਇਸ ਇੰਡਸਟਰੀ 'ਚ ਐਜ਼ ਅ ਸਿੰਗਰ ਮਤਲਬ ਪ੍ਰੋਫੈਸ਼ਨਲੀ ਲਾਂਚ ਕੀਤਾ। ਉਸ ਤੋਂ ਬਾਅਦ ਫਿਰ ਸਾਡਾ ਪ੍ਰੋਜੈਕਟ ਆਇਆ ਬੇਲੀਪੁਣਾ ਲਾਈਵ। ਉਹਦੇ 'ਚ ਅਸੀਂ ਪਹਿਲਾ ਗੀਤ ਤੇਰੀ ਤਸਵੀਰ ਕੀਤਾ, ਔਰ ਤੇਰੀ ਤਸਵੀਰ ਮਤਲਬ ਬਾਕਮਾਲ ਉਹਨੂੰ ਹੁੰਗਾਰਾ ਬਹੁਤ ਪਸੰਦ ਦਾ ਮਿਲਿਆ। ਇਹ ਗੀਤ ਔਰ ਤੇਰੀ ਤਸਵੀਰ ਨੂੰ ਜਿਹੜਾ ਸਾਡਾ ਰਾਹ ਸੀ, ਕਿਉਂਕਿ ਪਹਿਲਾਂ ਜਿਹੜੀ ਸਾਡੀ ਆਡੀਅנס ਸੀ ਕਿ ਉਹ ਵੱਖਰੇ ਕਿਸਮ ਦੀ ਸੀਗੀ, ਤੇਰੀ ਤਸਵੀਰ ਨੇ ਸਾਡੇ ਲਈ ਇੱਕ ਨਵੀਂ ਆਡੀਅנס ਸਾਨੂੰ ਯੰਗਸਟਰਸ ਦੇ ਵਿੱਚ ਲੈ ਕੇ ਗਈ, ਨੌਜਵਾਨਾਂ ਦੇ ਵਿੱਚ ਉਹ ਗੀਤ ਸਾਨੂੰ ਲੈ ਕੇ ਗਿਆ। ਫਿਰ ਜ਼ਾਤ ਗੀਤ ਆਇਆ। ਫਿਰ ਸਾਡੇ ਬੋਲੀਆਂ ਦੇ ਨਾਲ ਅਸੀਂ ਬੀਟ ਗੀਤਾਂ ਦੇ ਵਿੱਚ ਵੀ ਆਪਣਾ ਰਾਹ ਖੋਲ੍ਹਿਆ। ਔਰ ਉਸ ਤੋਂ ਬਾਅਦ ਨਾਵਾਂ ਵਿੱਚ ਬਹਾਦਰ ਲਿਖਿਆ, ਬਹਾਦਰ ਨਹੀਂ ਬੰਦੇ। ਚਲੋ ਉਹਦੇ ਵਿੱਚ ਸਾਡੇ ਤਕਰੀਬਨ 8-9 ਗੀਤ ਜਿਹੜੇ ਸੀ ਉਹ ਆਏ। ਜਿੰਨਾ ਕੁ ਮੈਂ ਜਾਣਦਾ ਹਾਂ ਬਾਬਾ ਬੇਲੀ ਨੂੰ, ਬਾਬਾ ਬੇਲੀ ਅਧਿਆਤਮਕਵਾਦ ਨਾਲ ਕਾਫੀ ਜੁੜੇ ਹੋਏ ਆ। ਅਧਿਆਤਮਕਵਾਦ ਕਿਤੇ ਨਾ ਕਿਤੇ ਤੁਹਾਡੇ ਗੀਤਾਂ 'ਚੋਂ ਵੀ ਝਲਕਦਾ। ਉਹਦੇ ਬਾਰੇ ਤੁਸੀਂ ਆਪਣੇ ਬਾਰੇ ਆਪ ਹੀ ਦੱਸੋ। ਅਧਿਆਤਮਵਾਦ ਬਾਰੇ ਮੈਂ ਜਮਾ ਕੋਰਾ, ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ। ਅਸਲ 'ਚ ਕੀ ਗੱਲ ਹੈ, ਇਹ ਗੱਲ ਜਿਵੇਂ ਤੁਸੀਂ ਮੈਨੂੰ ਦੱਸ ਰਹੇ ਹੋ ਨਾ, ਇਹ ਗੱਲ ਮੈਨੂੰ ਲੋਕ ਆ ਕੇ ਕਹਿੰਦੇ ਨੇ ਵੀ ਯਾਰ ਤੇਰੇ ਗੀਤਾਂ 'ਚ ਗਹਿਰਾਈ ਹੈ, ਡੂੰਘਾਈ ਹੈ, ਜਾਂ ਕੋਈ ਇਹਨੂੰ ਸੂਫੀਪੁਣਾ ਕਹਿ ਦਿੰਦਾ ਹੈ, ਕੋਈ ਇਹਨੂੰ ਰਹੱਸਵਾਦ ਕਹਿ ਦਿੰਦਾ। ਦੇਖੋ ਮੈਂ ਇੱਕ ਨੌਨ ਲਿਟਰੇਰੀ ਬੰਦਾ, ਮੈਂ ਕੋਈ ਲਿਟਰੇਚਰ ਦਾ ਸਟੂਡੈਂਟ ਨਹੀਂ। ਇਸ ਕਰਕੇ ਹਾਂ, ਜੇ ਮੈਂ 4 ਕਿਤਾਬਾਂ ਪੜ੍ਹੀਆਂ ਹੁੰਦੀਆਂ ਸ਼ਾਇਰੀ ਬਾਰੇ ਜਾਂ ਇਹਨਾਂ ਵਾਦਾਂ ਬਾਰੇ, ਤਾਂ ਮੈਂ ਤੁਹਾਨੂੰ ਖੁੱਲ੍ਹ ਕੇ ਤੇ ਬੜੇ ਵਧੀਆ ਤਰੀਕੇ ਨਾਲ ਸਮਝਾ ਸਕਦਾ ਸੀਗਾ ਵੀ ਹਾਂ ਇਹਦੇ 'ਚ ਕੀ ਹੈ। ਮੈਨੂੰ ਪਤਾ ਕੁਝ ਨਹੀਂ ਇਹਦੇ ਬਾਰੇ, ਮੈਂ ਪ੍ਰੈਕਟੀਕਲੀ ਗੱਲ ਕਰਦਾ ਵੀ ਕੋਈ ਸਮਝ ਨਹੀਂ, ਕੋਈ ਰੱਬ ਦੀ ਜਾਂ ਪਰਮਾਤਮਾ ਦੀ ਸਾਨੂੰ ਕੋਈ ਸਮਝ ਨਹੀਂ, ਕੋਈ ਪਤਾ ਨਹੀਂ। ਇਹ ਤਾਂ ਜਿਹੇ ਜਿਹੀ ਗੱਲ ਔੜ ਜਾਂਦੀ ਆ, ਮੈਂ ਤਾਂ ਉਵੇਂ ਲਿਖ ਦਿੰਦਾ, ਉਹੋ ਜਿਹੀ ਜੋੜ ਦਿੰਦਾ, ਉਹੋ ਜਿਹੀ ਉਹਨੂੰ ਬਸ ਅੱਗੇ ਬੋਲ ਦੇਣਾ, ਥੋੜ੍ਹਾ ਬਹੁਤਾ ਦਿਮਾਗ ਜਿਹਾ ਲਾ ਕੇ ਉਹਦੇ 'ਚ ਤਾਂ ਠਾਂ ਕੁਛ ਹਲਕਾ ਫੁਲਕਾ ਤਬਦੀਲੀ ਜਿਹੀ ਕਰ ਦਿੰਦੇ। ਅਦਰਵਾਈਜ਼ ਐਡੀ ਸਮਝ ਵਾਲਾ ਬੰਦਾ ਮੈਂ ਹੈ ਨਹੀਂ। ਗਹਿਰਾਈ ਮੈਨੂੰ ਇਹ ਲੱਗਦਾ ਹੈ ਵੀ ਲਿਖਣ ਵਾਲੇ ਦੀ ਘੱਟ ਹੁੰਦੀ ਹੈ, ਸ਼ਾਇਦ ਸਮਝਣ ਵਾਲੇ ਦੀ ਜ਼ਿਆਦਾ ਹੁੰਦੀ ਹੈ। ਜੇ ਮੇਰੇ ਗੀਤਾਂ ਦੇ ਵਿੱਚੋਂ ਆਡੀਅנס ਨੂੰ ਅਧਿਆਤਮਵਾਦ ਲੱਭ ਰਿਹਾ, ਜਾਂ ਕੋਈ ਪਰਮਾਰਥ ਦੀ ਗੱਲ ਲੱਭ ਰਹੀ ਹੈ, ਜਾਂ ਕੋਈ ਗਹਿਰਾਈ ਲੱਭ ਰਹੀ ਹੈ, ਇਹਦੇ 'ਚ ਮੇਰਾ ਕੁਛ ਨਹੀਂ, ਇਹਦੇ 'ਚ ਆਡੀਅנס ਦੀ ਆਪਦੀ ਗਹਿਰਾਈ ਹੈ, ਮੈਂ ਨਹੀਂ ਹੈ। ਮਤਲਬ ਜੇ ਮੈਂ ਕਹਾਂ ਵੀ ਮੈਂ ਵੀ ਇੰਨਾ ਕੋਈ ਰੱਬ ਨਾਲ ਜੁੜਿਆ ਬੰਦਾ, ਜਾਂ ਮੇਰੀ ਕੋਈ ਰੱਬ ਨਾਲ ਕੋਈ ਤਾਰ ਜੁੜੀ ਹੋਈ ਹੈ, ਜਾਂ ਮੇਰੀ ਕੋਈ ਬਿਰਤੀ ਲੱਗੀ ਹੋਈ ਹੈ, ਐਸਾ ਕੋਈ ਨਹੀਂ। ਮੈਂ ਜਮਾਂ ਆਮ ਸਧਾਰਨ ਬੰਦਾ। ਆਮ ਸਧਾਰਨ ਬੰਦਿਆਂ ਵਾਲੀ ਐਬ ਨੇ, ਸੁਸਤਾਂ, ਆਲਸੀਆਂ, ਤੇ ਮਤਲਬ ਲਾਲਚ ਵੀ ਕਰ ਜਾਂਦਾ, ਸਵਾਦਾਂ ਦਾ ਵੀ ਮਾਰਿਆ ਹੋਇਆ, ਸਾਰੇ ਐਬ ਹੈਗੇ ਨੇ। ਤਾਂ ਇਹ ਕੋਈ ਐਸੀ ਕੋਈ ਗੱਲ ਨਹੀਂ। ਕੰਵਰ ਦੀ ਤੁਸੀਂ ਗੱਲ ਕੀਤੀ ਹੈ, ਕੰਵਰ ਨੇ ਤੁਹਾਡਾ ਗੀਤ ਜਿਹੜਾ ਅੱਖਾਂ ਮਤਲਬ ਪਹਿਲਾ ਗੀਤ ਰਿਕਾਰਡ ਹੈ, ਜਿਸ ਤਰ੍ਹਾਂ ਉਸੇ ਨਾਲ ਹੀ ਕੰਵਰ ਨੂੰ ਵੀ ਸ਼ੋਹਰਤ ਮਿਲੀ, ਤੁਹਾਡਾ ਵੀ ਨਾਮ ਉਸ ਗੀਤ ਨਾਲ ਕਾਫੀ ਲੰਬਾ ਵਕਫਾ ਹੋ ਗਿਆ ਉਸ ਗੀਤ 'ਤੇ ਆਇਆ ਹੋਇਆ। ਉਸ ਤੋਂ ਬਾਅਦ ਕੰਵਰ ਨੇ ਤੁਹਾਡੇ ਤੱਕ ਅਪਰੋਚ ਨਹੀਂ ਕੀਤੀ, ਜਾਂ ਤੁਸੀਂ ਉਹਨਾਂ ਤੱਕ ਉਸ ਪੱਖ ਦਾ ਜਿਹੜਾ ਗੀਤ ਉਹਨੂੰ ਨਹੀਂ ਦੇ ਸਕੇ, ਕੀ ਇਹਦਾ ਕੀ ਕਾਰਨ? ਨਹੀਂ, ਇਸ ਤਰ੍ਹਾਂ ਹੁੰਦਾ ਹੈ। ਦੇਖੋ ਕੰਵਰ ਬਾਈ ਬਹੁਤ ਰਿਸਪੈਕਟਡ ਸਿੰਗਰ ਨੇ, ਬੜਾ ਨਾਮ ਹੈ ਉਹਨਾਂ ਦਾ ਜੀ, ਤੇ ਸਾਡੇ ਵੀ ਬੜੇ ਅੱਛੇ, ਸਾਡਾ ਬਹੁਤ ਅੱਛੀ ਦੁਆ ਸਲਾਮ ਰਹੀ ਹੈ। ਅਸਲ 'ਚ ਇਹ ਗੱਲ ਹੁੰਦੀ ਹੈ ਵੀ ਇਹ ਜਿਹੜੇ ਗੀਤ ਦਾ ਆਉਣਾ ਹੁੰਦਾ, ਇਹ ਮੇਲ ਜੋਲ ਦੀ ਗੱਲ ਹੁੰਦੀ ਹੈ। ਬਿਲਕੁਲ ਬਿਲਕੁਲ। ਕਿ ਜਦੋਂ ਸਾਡੀ ਇੱਕ ਕੈਮਿਸਟਰੀ ਰਲਦੀ ਹੈ, ਮੇਰਾ ਇਹ ਸਿਸਟਮ ਹੈ ਵੀ ਮੈਂ ਜਦੋਂ ਕੋਈ ਗੀਤ ਲਿਖਦਾ ਤਾਂ ਮੈਂ ਉਹਨੂੰ ਪਹਿਲਾਂ ਦੇਖਦਾ ਵੀ ਯਾਰ ਸਿੰਗਰ ਦੀ ਆਵਾਜ਼ 'ਚ ਗੁੱਝਾ ਹੋਣਾ ਚਾਹੀਦਾ ਗੀਤ ਜੀ। ਉਹ ਗੁੰਨ ਕੇ, ਜਿਵੇਂ ਆਟਾ ਗੁੰਨੀਦਾ ਨਾ, ਉਵੇਂ ਗੀਤ ਨੂੰ ਧਿਆਨ 'ਚ ਹੋਣਾ ਚਾਹੀਦਾ ਤੁਹਾਡੇ ਵੀ ਹਾਂ ਯਾਰ ਆਹ ਗੀਤ ਹੁੰਦੇ, ਔਰ ਉਹ ਤਾਂ ਹੀ ਹੋਊਗਾ ਜੇ ਤੁਹਾਡਾ ਜਿਵੇਂ ਤਾਲਮੇਲ ਬਣਦਾ ਰਹੇ, ਮੇਲ ਮਿਲਾਪ ਹੁੰਦਾ ਰਹੇ। ਤਾਂ ਇਹਦੇ 'ਚ ਕੀ ਹੁੰਦਾ ਹੈ ਕਿ ਪਹਿਲਾਂ ਜਦੋਂ ਯੂਨੀਵਰਸਿਟੀ ਸੀਗੇ, ਉਦੋਂ ਬਾਈ ਉਹਨਾਂ ਨਾਲ ਅਕਸਰ ਮੁਲਾਕਾਤ ਹੁੰਦੀ ਰਹਿੰਦੀ ਸੀ। ਉਹ
ਜਾਂ ਮੇਰੇ ਕੋਲ ਉੱਥੇ ਸ਼ੇਖੂਪੁਰੇ ਕਮਰਾ ਹੁੰਦਾ ਸੀ, ਉੱਥੇ ਆ ਜਾਂਦੇ ਸੀ, ਜਾਂ ਮੈਂ ਉਹਨਾਂ ਕੋਲ ਜਿੱਥੇ ਹੁੰਦਾ ਸੀ ਉੱਥੇ ਅਸੀਂ ਬੈਠਦੇ ਰਹਿੰਦੇ ਸੀ। ਯੂਨੀਵਰਸਿਟੀ ਵਿੱਚ ਬੈਠ ਜਾਣਾ, ਚਾਹ ਪੀਣੀ, ਗੱਲਾਂ ਬਾਤਾਂ ਕਰਨੀਆਂ। ਤੇ ਉਹ ਉਸ ਤਰੀਕੇ ਨਾਲ ਫਿਰ ਗੀਤ ਜਿਹੜੇ ਸੀ ਬਣਦੇ ਜੁੜਦੇ ਰਹਿੰਦੇ ਸੀ। ਉਹਨਾਂ ਦੀ ਰੰਗਤ, ਉਹਨਾਂ ਨੂੰ ਮੇਰਾ ਹਿਸਾਬ ਸੀ, ਮੈਨੂੰ ਉਹਨਾਂ ਦਾ ਹਿਸਾਬ ਸੀ ਜੀ। ਤੋ ਹੁਣ ਕੀ ਹੋਇਆ ਵੀ ਉਹ ਮੇਰੇ ਖਿਆਲ ਨਾਲ ਕਾਫੀ ਉਹਨਾਂ ਦੇ ਰੁਝੇਵੇਂ ਵੱਧ ਗਏ। ਫਿਰ ਉਹ ਪਹਿਲਾਂ ਮਲੇਰਕੋਟਲੇ ਸ਼ਿਫਟ ਕਰ ਗਏ, ਫਿਰ ਹੁਣ ਆਈ ਡੋਂਟ ਨੋ ਅੱਜ ਕੱਲ੍ਹ ਸ਼ਾਇਦ ਮੋਹਾਲੀ ਉੱਥੇ ਰਹਿ ਰਹੇ ਨੇ। ਤੋ ਸਾਡਾ ਕਾਫੀ ਦੇਰ ਤੋਂ ਉਹਨਾਂ ਦਾ ਬਿਜ਼ੀ ਹੋ ਗਿਆ, ਜਿਹੜਾ ਸ਼ਡਿਊਲ ਆ ਬਿਜ਼ੀ ਹੋ ਗਿਆ, ਨਹੀਂ ਹੈਗਾ ਉਹ। ਬਸ ਕੁਛ ਮੈਂ ਵੀ ਆਪਦੀ ਜੌਬ 'ਚ ਜਾਂ ਆਪਦੇ ਕਰੀਅਰ 'ਚ ਬਿਜ਼ੀ ਹੋ ਗਈ। ਤੋ ਜਦੋਂ ਕਿਤੇ ਅੱਗੇ ਇਤਫਾਕ ਬਣਿਆ ਸਾਡਾ, ਕੁਛ ਉਹਨਾਂ ਨੂੰ ਲੱਗਿਆ ਕਿ ਜ਼ਰੂਰਤ ਹੈਗੀ ਹੈ, ਤਾਂ ਉਹ ਆਉਣਗੇ, ਜਦੋਂ ਰੰਗਤ ਦੱਸਣਗੇ ਤਾਂ ਲਾਜ਼ਮੀ। ਪਰ ਅਜੇ ਫਿਲਹਾਲ ਹੈ ਵੀ ਸਾਡਾ ਕੋਈ ਐ ਮੰਨ ਕੇ ਚਲੋ ਵੀ ਜਿਵੇਂ ਸਬੱਬ ਨਹੀਂ, ਸਬੱਬ ਹੈ। ਦੂਸਰੀ ਗੱਲ, ਇੱਕ ਮੇਰਾ ਵੀ ਸੁਭਾਅ ਹੈਗਾ ਸ਼ੁਰੂ ਤੋਂ ਹੀ ਹੈ, ਪਹਿਲੇ ਦਿਨ ਤੋਂ ਵੀ। ਮੈਂ ਅੱਜ ਤੱਕ ਕਦੇ ਗੀਤਾਂ ਦੀ ਕਾਪੀ ਚੱਕ ਕੇ ਕਿਸੇ ਵੀ ਸਿੰਗਰ ਦੇ ਪਿੱਛੇ ਨਹੀਂ ਗਿਆ। ਅੱਖਾਂ ਤੋਂ ਬਾਅਦ ਮੈਨੂੰ ਬਹੁਤ ਆਫਰਸ ਆਈਆਂ, ਬਹੁਤ ਸਾਰੇ ਸਿੰਗਰਸ ਨੇ, ਬਹੁਤ ਸਾਰੇ ਸਿੰਗਰਸ ਦੇ ਪੀਏ ਨੇ, ਬਹੁਤ ਸਾਰੀਆਂ ਕੰਪਨੀਜ਼ ਨੇ ਅਪਰੋਚ ਵੀ ਕੀਤਾ ਵੀ ਆਓ ਜੀ ਸਾਨੂੰ ਮਿਲੋ। ਪਰ ਹੁਣ ਸਮੱਸਿਆ ਕੀ ਹੁੰਦੀ ਸੀ ਵੀ ਗੀਤ ਲੈਣਾ ਸਿੰਗਰ ਨੇ, ਗਾਉਣਾ ਸਿੰਗਰ ਨੇ। ਬਿਲਕੁਲ। ਪਰ ਸਿੰਗਰ ਕਹਿੰਦਾ ਵੀ ਮੇਰੇ ਕੋਲੇ ਮੋਹਾਲੀ ਆਓ, ਮੇਰੇ ਕੋਲੇ ਚੰਡੀਗੜ੍ਹ ਆਓ, ਮੈਨੂੰ ਮਿਲੋ। ਉਹ ਕੰਮ ਇੱਥੋਂ ਨਹੀਂ ਹੁੰਦਾ। ਮੈਂ ਆਪਦੇ ਗੀਤਾਂ ਦੀ ਕਾਪੀ ਚੱਕ ਕੇ ਪਿੱਛੇ ਨਹੀਂ ਗਿਆ। ਇਸੇ ਕਰਕੇ ਹੀ ਬਾਬਾ ਬੇਲੀ ਨੇ ਗਾਇਕੀ ਦੇ ਵੱਲ ਰੁਖ ਕੀਤਾ। ਹਾਂ ਬਿਲਕੁਲ, ਇਹ ਹੈ ਅਸਲ 'ਚ ਕਾਰਨ ਹੈ ਵੀ ਮੈਂ ਤਾਂ ਲਿਖਾਰੀ ਦੇ ਤੌਰ ਤੇ ਬੜਾ ਸੰਤੁਸ਼ਟ ਸੀਗਾ, ਵਧੀਆ ਚੱਲਿਆ ਸੀ। ਪਰ ਮੈਨੂੰ ਇਹ ਮਹਿਸੂਸ ਹੋਣ ਲੱਗ ਗਿਆ ਉਸ ਤੋਂ ਬਾਅਦ ਕਿ ਮੈਂ ਇਹ ਚਾਹੁੰਦਾ ਸੀ ਵੀ ਯਾਰ ਜਿਹੜੇ ਇਹ ਗੀਤ ਨੇ ਇਹ ਵੀ ਆਉਣੇ ਚਾਹੀਦੇ ਨੇ ਮਾਰਕੀਟ 'ਚ। ਮਤਲਬ ਜਿਸ ਤਰ੍ਹਾਂ ਦੀ ਆਵਾਜ਼ ਤੁਸੀਂ ਚਾਹੁੰਦੇ ਸੀ, ਜਿਸ ਤਰ੍ਹਾਂ ਦਾ ਫਲੋ ਤੁਸੀਂ ਚਾਹੁੰਦੇ ਸੀ, ਉਹ ਤੁਹਾਨੂੰ ਨਹੀਂ ਮਿਲ ਰਿਹਾ ਸੀ। ਐਸੀ ਨਹੀਂ ਗੱਲ, ਜਿਸ ਤਰ੍ਹਾਂ ਦਾ ਕੰਟੈਂਟ ਮੈਂ ਚਾਹੁੰਦਾ ਵੀ ਮਾਰਕੀਟ 'ਚ ਆਉਣਾ ਚਾਹੀਦਾ, ਆ ਵੀ ਹੋਣਾ ਚਾਹੀਦਾ, ਉਹ ਹੋਰ ਕੋਈ ਨਹੀਂ ਸੀ ਗਾ ਰਿਹਾ। ਤਾਂ ਲਿਹਾਜ਼ਾ ਮੈਨੂੰ ਆਪ ਨੂੰ ਹੁਣ ਕੁਦਰਤ ਨੇ ਆਵਾਜ਼ ਬਖਸ਼ੀ ਹੋਈ ਸੀ, ਪਰ ਮੈਂ ਇਹਨੂੰ ਇੱਕ ਸਿੰਗਰ ਦੇ ਤੌਰ ਤੇ ਸਾਹਮਣੇ ਆਉਣ ਤੋਂ ਮੈਂ ਹੈਜ਼ੀਟੇਟ ਕਰਦਾ ਸੀਗਾ। ਫਿਰ ਮੈਨੂੰ ਲੱਗਿਆ ਵੀ ਨਹੀਂ ਯਾਰ ਆਉਣਾ ਚਾਹੀਦਾ। ਫਿਰ ਕੁਦਰਤ ਵੱਲੋਂ ਆਪਣੇ ਆਪ ਹੀ ਇਤਫਾਕ ਬਣਦੇ ਗਏ। ਮੇਰੇ ਕੋਲੇ ਪੈਸਾ ਨਹੀਂ ਸੀ ਲਾਉਣ ਨੂੰ, ਮੈਨੂੰ ਬੰਦੇ ਮਿਲਦੇ ਗਏ, ਪ੍ਰੋਡਿਊਸਰ ਮਿਲਦੇ ਗਏ, ਆਪਣੇ ਆਪ ਹੀ ਮਿਲਦੇ ਗਏ। ਔਰ ਇਹ ਵੀ ਇੱਕ ਮੇਰੀ ਜ਼ਿੰਦਗੀ ਦਾ ਪੁਆਇੰਟ ਹੈ ਵੀ ਮੈਂ ਕਦੇ ਨਹੀਂ ਗਿਆ ਵੀ ਹਾਂ ਜੀ ਆਓ ਜੀ ਮੇਰੇ ਤੇ ਪੈਸਾ ਲਾਓ ਜੀ, ਤੁਹਾਡੀਆਂ ਸ਼ਰਤਾਂ ਕੀ ਨੇ, ਮੈਂ ਤੁਹਾਡੀਆਂ ਸ਼ਰਤਾਂ ਮੰਨਦਾ, ਤੁਸੀਂ ਇਹ ਕੰਮ ਮੈਂ ਕਦੇ ਨਹੀਂ ਕੀਤਾ। ਬੰਦੇ ਆਏ ਤੇ ਬਿਨਾਂ ਸ਼ਰਤ ਕੰਮ ਕੀਤਾ, ਤੇ ਜਿੰਨਾ ਕੀਤਾ ਰੂਹਦਾਰੀ ਨਾਲ ਕੀਤਾ, ਰੂਹ ਨਾਲ ਕਰਿਆ। ਪ੍ਰੋਫੈਸ਼ਨਲ ਤਾਂ ਅਜੇ ਮੈਂ ਹੁਣ ਆਹ ਸਾਲ 1.5 ਸਾਲ ਤੋਂ ਹੋਇਆ, ਉਦੋਂ ਪਹਿਲਾਂ ਤਾਂ ਬਾਬਾ ਬੇਲੀ ਨੇ ਗਾਣੇ ਲਿਖੇ, ਗੀਤ ਲਿਖੇ, ਦਿੱਤੇ ਵੀ ਗੀਤ, ਉਸ ਤੋਂ ਬਾਅਦ ਗਾਉਣਾ ਵੀ ਸ਼ੁਰੂ ਕੀਤਾ। ਮਾਰਕੀਟ ਦੇ ਵਿੱਚ ਜਿਸ ਤਰ੍ਹਾਂ ਦਾ ਗਾਇਕੀ ਦਾ ਚੱਲਣ ਅੱਜ ਚੱਲ ਰਿਹਾ ਹੈ, ਜਿਸ ਤਰ੍ਹਾਂ ਦੇ ਸ਼ਬਦ ਗੀਤਕਾਰੀ ਦੇ ਵਿੱਚ ਵਰਤੇ ਜਾ ਰਹੇ ਆ, ਜਿਸ ਤਰ੍ਹਾਂ ਦੇ ਗੀਤ ਗਾਏ ਜਾ ਰਹੇ ਆ, ਉਹਨਾਂ ਬਾਰੇ ਬਾਬਾ ਬੇਲੀ ਦਾ ਕੀ ਕਹਿਣਾ? ਦੇਖੋ ਇੰਝ ਹੈ, ਮਾਰਕੀਟ 'ਚ ਜੋ ਗਾਇਆ ਜਾ ਰਿਹਾ ਉਹ ਕੇਵਲ ਗਾਇਆ ਹੀ ਨਹੀਂ ਜਾ ਰਿਹਾ, ਉਹ ਸੁਣਿਆ ਵੀ ਜਾ ਰਿਹਾ। ਬਿਲਕੁਲ। ਤੋ ਜੇ ਸਾਨੂੰ ਕਿਤੇ ਇਹ ਲੱਗਦਾ ਹੈ, ਬਹੁਤੇ ਲੋਕ ਕਹਿੰਦੇ ਨੇ ਵੀ ਯਾਰ ਜੋ ਗਾਇਆ ਜਾ ਰਿਹਾ ਉਹ ਗਲਤ ਹੈ। ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਜੋ ਗਾਇਆ ਜਾ ਰਿਹਾ ਉਹ ਗਲਤ ਹੈ, ਤਾਂ ਅਸੀਂ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਗਾਇਕ ਤੇ ਪਾਤੀ ਜਾਂ ਕੰਪਨੀ ਤੇ ਪਾਤੀ ਜਿਹਨੇ ਉਹਨੂੰ ਰਿਲੀਜ਼ ਕਰਿਆ, ਜਾਂ ਲਿਖਣ ਵਾਲੇ ਤੇ ਪਾਤੀ। ਅਸੀਂ ਇਹ ਨਹੀਂ ਕਦੇ ਵੀ ਕਹਿੰਦੇ ਵੀ ਯਾਰ ਇਹ ਸੁਣਿਆ ਵੀ ਗਲਤ ਜਾ ਰਿਹਾ, ਕਿਉਂਕਿ ਜਦੋਂ ਅਸੀਂ ਸੁਣਿਆ ਦੀ ਗੱਲ ਕਰਾਂਗੇ ਤਾਂ ਉਹ ਗੱਲ ਸਰੋਤਿਆਂ ਤੇ ਆਊਗੀ, ਤੇ ਸਰੋਤੇ ਅਸੀਂ ਖੁਦ ਹਾਂ, ਜਾਂ ਅਸੀਂ ਖੁਦ ਹਾਂ ਜਾਂ ਸਾਡੇ ਬੱਚੇ ਨੇ। ਠੀਕ ਆ, ਮੈਂ ਇਹ ਕਹਿ ਸਕਦਾ ਕਿ ਮੈਂ ਨਜ਼ਾਰੇ ਗੀਤ ਸੁਣਦਾ, ਪਰ ਜਦੋਂ ਮੇਰੇ ਘਰ 'ਚ ਕੋਈ ਪ੍ਰੋਗਰਾਮ ਹੁੰਦਾ, ਡੀਜੇ ਲੱਗਦਾ, ਮੈਂ ਨਹੀਂ ਸੁਣਦਾ, ਮੇਰੇ ਬੱਚੇ ਤਾਂ ਸੁਣਦੇ ਨੇ ਡੀਜੇ ਤੇ ਗੀਤ, ਤਾਂ ਉਹੀ ਚੱਲ ਰਿਹਾ। ਪਰ ਇੱਥੇ ਗੱਲ ਸਵਾਲ ਇਹ ਉੱਠਦੀ ਹੈ, ਬਾਬਾ ਬੇਲੀ ਦੇ ਗੀਤ ਮਿਆਰੀ ਨੇ, ਬਾਬਾ ਬੇਲੀ ਦੇ ਗੀਤ ਹੈ ਜਿਹੜੇ ਉਹ ਯਥਾਰਥ ਦੇ ਬਹੁਤ ਨੇੜੇ ਨੇ। ਜੇ ਉਹਨਾਂ ਨੂੰ ਸੁਣਨ ਵਾਲੇ ਸਰੋਤੇ ਨੇ ਤਾਂ ਕੁਝ ਮਾੜੇ ਗੀਤਾਂ ਨੂੰ ਪ੍ਰਮੋਟ ਕਰਨ ਵਾਲੇ ਕਹਿ ਲਓ, ਜਾਂ ਅਲੜ ਪੁਣੇ ਦੇ ਵਿੱਚ ਜਿਹੜੇ ਸਰੋਤੇ ਆ ਜਾਂ ਬੱਚੇ ਆ ਉਹਨਾਂ ਨੂੰ ਸੁਣ ਰਹੇ ਨੇ, ਤਾਂ ਕਿਉਂ ਨਾ ਜਿਹੜੀ ਚੰਗੀ ਚੀਜ਼ ਹੀ ਪਰੋਸ ਕੇ ਦਿੱਤੀ ਜਾਵੇ। ਗਾਇਕਾਂ ਦਾ ਇਹ ਫਰਜ਼ ਤਾਂ ਬਣਦਾ। ਇਹ 'ਚ ਮੈਂ ਗੁਰਕਬਾਲ ਜੀ ਇੱਕ ਗੱਲ ਕਹਿਣਾ, ਪਹਿਲੀ ਗੱਲ ਤਾਂ ਇਹ ਹੈ ਵੀ ਜਿਵੇਂ ਤੁਸੀਂ ਮਿਆਰੀ ਸ਼ਬਦ ਵਰਤਿਆ, ਮਿਆਰ ਆਪੋ ਆਪਣਾ ਹੈ। ਤੁਹਾਡੀ ਨਜ਼ਰ 'ਚ ਮੇਰੇ ਗੀਤ ਮਿਆਰੀ ਹੋ ਸਕਦੇ ਨੇ, ਪਰ ਜੇ ਤੁਸੀਂ ਕਮਰਸ਼ੀਅਲ ਐਸਪੈਕਟ ਤੋਂ ਸੋਚੋਗੇ, ਜਾਂ ਜਿਹੜੇ ਕਮਰਸ਼ੀਅਲੀ ਇਸ ਫੀਲਡ 'ਚ ਕੰਮ ਕਰ ਰਹੇ ਨੇ, ਐਸਟੈਬਲਿਸ਼ਡ ਨੇ, ਕੰਪਨੀਜ਼ ਨੇ, ਉਹਨਾਂ ਨੂੰ ਨਹੀਂ ਲੱਗਦਾ। ਉਹ ਕਹਿੰਦੇ ਨਹੀਂ ਯਾਰ ਵੀ ਇਹ ਨਹੀਂ ਹੈਗਾ, ਥੋੜਾ ਚੱਕਵਾਂ ਕੰਮ ਜਾਏਗਾ। ਉਹਨਾਂ ਵਾਸਤੇ ਸਟੈਂਡਰਡ ਹੋਰ ਹੈ। ਮਿਆਰ ਦਾ ਮਤਲਬ ਤਾਂ ਸਟੈਂਡਰਡ ਹੀ ਹੈ ਨਾ, ਸਟੈਂਡਰਡ ਦਾ ਅਸੀਂ ਆਪਣਾ ਤਿਆਰ ਕਰਿਆ ਹੋਇਆ। ਬਿਲਕੁਲ। ਸਵਾਲ ਤਾਂ ਇਹ ਹੈ, ਬਿਲਕੁਲ ਤੁਹਾਡੀ ਗੱਲ ਠੀਕ ਹੈ ਵੀ ਯਾਰ ਸਿੰਗਰ ਦਾ, ਮੈਂ ਨਾ ਇੱਕ ਵਾਰੀ ਇਸ ਤਰ੍ਹਾਂ ਮੇਰੀ ਇੱਕ ਸਿੰਗਰ ਨਾਲ ਫੋਨ ਤੇ ਗੱਲ ਹੋ ਰਹੀ, ਤਕਰੀਬਨ ਤੁਸੀਂ ਇੱਕ ਚੀਜ਼ ਨੋਟ ਕਰਿਓ, ਜਦੋਂ ਵੀ ਤੁਸੀਂ ਕਿਸੇ ਵੀ
ਐਸਟੈਬਲਿਸ਼ਡ ਸਿੰਗਰ ਨਾਲ ਵੀ ਆਫ ਦਾ ਰਿਕਾਰਡ ਗੱਲ ਕਰੋਗੇ ਤਾਂ ਉਹ ਇਹੀ ਕਹੂ ਕਿ ਦੇਖੋ ਜੀ ਗਾਉਣਾ ਤਾਂ ਅਸੀਂ ਵੀ ਇਹੀ ਚਾਹੁੰਦੇ ਹਾਂ ਜੋ ਤੁਸੀਂ ਗਾ ਰਹੇ ਹੋ, ਪਰ ਕੀ ਕਰੀਏ ਜੀ, ਕਮਰਸ਼ੀਅਲ ਹੈ, ਪ੍ਰੋਫੈਸ਼ਨਲ ਹੈ, ਕੰਪਨੀਆਂ ਨੇ, ਲੋਕ ਸੁਣਦੇ ਇਹੋ ਕੁਛ ਨੇ, ਉਹਨਾਂ ਵੱਲੋਂ ਵੀ ਇਸ ਤਰ੍ਹਾਂ ਦੇ ਐਕਸਕਿਊਜ਼ ਆਉਂਦੇ ਨੇ। ਆਫ ਦਾ ਰਿਕਾਰਡ ਹਰੇਕ ਸਿੰਗਰ ਇਹ ਮੰਨਦਾ ਵੀ ਜੋ ਉਹ ਗਾ ਰਿਹਾ ਵੀ ਉਹ ਸਹੀ ਨਹੀਂ ਹੈ, ਉਹ ਮੰਨਦਾ ਹੈ, ਪਰ ਉਹ ਗਾ ਰਿਹਾ, ਫਿਰ ਵੀ ਉਹ ਗਾ ਰਿਹਾ। ਇਹਦੇ 'ਚ ਨਾ ਬਾਈ ਜੀ ਇੱਕ ਦੋ ਗੱਲਾਂ ਨੇ ਮੈਂ ਉਹ ਖੁੱਲ੍ਹ ਕੇ ਕਰਨਾ ਚਾਹੁੰਦਾ ਇੱਥੇ। ਪਹਿਲੀ ਗੱਲ ਤਾਂ ਇਹ, ਇੱਥੇ ਮੈਂ ਪਹਿਲਾਂ ਜੇ ਮੈਂ ਸਿੰਗਰਸ ਨੂੰ ਦੇਖਾਂ ਤਾਂ ਇਹ ਠੀਕ ਆ ਕਿ ਲੋਕ ਉਹ ਕੁਛ ਸੁਣ ਰਹੇ ਨੇ ਜੀ, ਪਰ ਜਿਹੜਾ ਕਲਾਕਾਰ ਆ ਉਹ ਮਹਾਨ ਤਾਂ ਹੀ ਹੈ, ਜਾਂ ਉਹਦਾ ਇੱਕ ਰੁਤਬਾ ਆਮ ਸਮਾਜ ਨਾਲੋਂ ਅੱਡ ਤਾਂ ਹੀ ਹੈ ਕਿਉਂਕਿ ਸਮਾਜ ਨੇ ਇਹ ਦੇਖਣਾ ਵੀ ਜਿਹੜੇ ਕਲਾਕਾਰ ਫਿਲਾਸਫਰ, ਸਾਇੰਟਿਸਟ, ਲਿਖਾਰੀ, ਬੁੱਧੀਜੀਵੀ ਲੋਕ ਹੁੰਦੇ ਨੇ, ਇਹਨਾਂ ਨੇ ਸਮਾਜ ਦਾ ਇੱਕ ਰਾਹ ਤੈਅ ਕਰਨਾ ਹੁੰਦਾ, ਇੱਕ ਦਿਸ਼ਾ ਤੈਅ ਕਰਨੀ ਹੁੰਦੀ ਵੀ ਸਮਾਜ ਇੱਧਰ ਨੂੰ ਚੱਲੂਗਾ। ਬਿਲਕੁਲ ਜੀ। ਦੂਜੀ ਗੱਲ ਇਹ ਹੈ, ਐਂ ਤਾਂ ਫਿਰ ਲੋਕ ਗਾਲਾਂ ਵੀ ਕੱਢਦੇ ਨੇ ਜੀ। ਇੱਕ ਸਿੰਗਰ ਦੇ ਸਾਹਮਣੇ ਹਜ਼ਾਰਾਂ ਬੰਦਾ ਖੜਾ, ਉਹ ਹਜ਼ਾਰ 'ਚ ਕੋਈ ਗਾਲ ਕੱਢ ਰਿਹਾ, ਕੋਈ ਹੋਰ ਅਪਸ਼ਬਦ ਬੋਲ ਰਿਹਾ, ਕੋਈ ਪੁੱਠੀ ਸਿੱਧੀ ਗੱਲ ਕਰ ਰਿਹਾ ਜੀ। ਪਰ ਇੱਕ ਗੱਲ ਜਿਹੜੀ ਸਿੰਗਰ ਨੂੰ ਧਿਆਨ 'ਚ ਰੱਖਣੀ ਚਾਹੀਦੀ ਹੈ, ਉਹਦੇ ਕੋਲੇ ਮਾਈਕ ਨਹੀਂ ਹੈਗਾ, ਮਾਈਕ ਸਿੰਗਰ ਕੋਲ ਹੈ, ਪਰ ਸਿੰਗਰ ਦੀ ਕਹੀ ਹੋਈ ਗੱਲ ਜਿਹੜੀ ਉਹ ਇਕੱਲੇ ਇਕੱਲੇ ਕੰਨ ਨੂੰ ਸੁਣੂਗੀ। ਆਡੀਅנס 'ਚੋਂ ਕਿਸੇ ਨੇ ਕੋਈ ਗੱਲ ਮਾੜੀ ਕਹਿਤੀ, ਉਹ ਤਾਂ ਉਹਦੇ ਆਲੇ ਦੁਆਲੇ ਜਿਹੜੇ 10 ਬੰਦੇ ਨੇ ਉਹਨਾਂ ਤੱਕ ਰਹਿ ਗਈ, ਮੁੱਕ ਗਈ, ਖਤਮ ਹੋ ਗਈ, ਉਹਦਾ ਦਾਇਰਾ ਘੱਟ ਹੈ। ਆਮ ਬੰਦਾ ਜਦੋਂ ਫੇਸਬੁੱਕ 'ਤੇ ਕੋਈ ਲਿਖ ਕੇ ਪਾਉਂਦਾ ਸਟੇਟਸ, ਤਾਂ ਉਹਦਾ ਦਾਇਰਾ ਉਨਾ ਕੀ ਹੈ, 10-12 ਬੰਦੇ, 100 ਬੰਦਾ ਉਹਦੇ ਨਾਲ ਜੁੜਿਆ ਹੁੰਦਾ, ਉਹਦਾ ਉੱਥੋਂ ਤੱਕ ਰਹਿੰਦਾ ਉਸੇ ਦਾਇਰੇ 'ਚ। ਪਰ ਜਦੋਂ ਇੱਕ ਐਸਟੈਬਲਿਸ਼ਡ ਬੰਦਾ, ਇੱਕ ਸੈਲੀਬ੍ਰਿਟੀ ਬੰਦਾ ਆਪਣੇ ਫੇਸਬੁੱਕ ਅਕਾਊਂਟ ਤੋਂ ਲਾਈਵ ਹੋ ਕੇ ਕੋਈ ਗੱਲ ਕਹਿੰਦਾ, ਉਹਦੇ ਨਾਲ ਲੱਖਾਂ ਲੋਕ, ਹਜ਼ਾਰਾਂ ਲੋਕ ਜੁੜੇ ਹੁੰਦੇ ਨੇ। ਉਹਦੀ ਗੱਲ ਮਤਲਬ ਸਿੰਗਰ, ਇੱਕ ਆਮ ਕਲਾਕਾਰ ਅਤੇ ਇੱਕ ਆਮ ਬੰਦੇ 'ਚ ਇਹੀ ਫਰਕ ਹੈ ਕਿ ਕਲਾਕਾਰ ਦੀ ਜਿਹੜੀ ਗੱਲ ਹੈ ਉਹਦੀ ਰੇਂਜ ਜ਼ਿਆਦਾ ਹੈ, ਉਹਨੇ ਜ਼ਿਆਦਾ ਲੋਕਾਂ ਤੱਕ ਜਾਣਾ। ਇਸ ਕਰਕੇ ਕਲਾਕਾਰ ਨੂੰ ਦੇਖਣਾ ਪਊਗਾ। ਇਹ ਠੀਕ ਆ ਕਿ ਲੋਕਾਂ ਦੇ ਟੇਸਟ ਇਹ ਹੈਗੇ ਨੇ, ਨੋ ਡਾਊਟ, ਲੋਕ ਇਹ ਕੁਛ ਸੁਣਦੇ ਨੇ, ਜੋ ਕੁਛ ਆਉਂਦਾ ਦੇਖੋ ਮਾਰਕੀਟ, ਜੇ ਹਥਿਆਰਾਂ ਦੇ ਗੀਤ ਆਉਂਦੇ ਨੇ ਲੋਕ ਸੁਣਦੇ ਨੇ, ਲੋਕ ਫੀਲਿੰਗ ਵੀ ਲੈਂਦੇ ਨੇ, ਲੋਕ ਹਥਿਆਰਾਂ ਵਾਲੇ ਗੀਤਾਂ 'ਤੇ ਟਿਕਟੌਕ 'ਤੇ ਇੰਸਟਾਗ੍ਰਾਮ 'ਤੇ ਵੀਡੀਓ ਵੀ ਬਣਾ ਕੇ ਪਾਉਂਦੇ ਨੇ। ਜੇ ਨਸ਼ਿਆਂ ਦੇ ਗੀਤ ਆਉਂਦੇ ਨੇ ਉਹਦੀਆਂ ਵੀ ਵੀਡੀਓਜ਼ ਹੈਗੀਆਂ ਨੇ, ਲੋਕ ਹੀ ਨਸ਼ੇ ਕਰ ਰਹੇ ਨੇ। ਬਿਲਕੁਲ ਜੀ। ਪਰ ਇੱਕ ਸਵਾਲ ਤਾਂ ਇਹ ਹੈ ਨਾ ਵੀ ਜੇ ਲੋਕਾਂ ਦਾ ਟੇਸਟ ਇਹ ਹੈ, ਫਿਰ ਉਹ ਡਿਵੈਲਪ ਕਿਹਨੇ ਕਰਨਾ? ਉਹ ਕਲਾਕਾਰ ਨੇ ਕਰਨਾ, ਉਹ ਕਲਾਕਾਰ ਦੇ ਕੰਮ ਨੇ ਕਰਨਾ। ਕੀ ਕਲਾਕਾਰਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਇਹਨਾਂ ਚੀਜ਼ਾਂ ਤੋਂ, ਜੇ ਉਹਨਾਂ ਦੇ ਸਰੋਤੇ ਨੇ, ਜਿਨ੍ਹਾਂ ਸਰੋਤਿਆਂ ਤੋਂ ਉਹਨਾਂ ਨੇ ਕਮਾਈ ਕਰਨੀ ਹੈ, ਜਿਨ੍ਹਾਂ ਸਰੋਤਿਆਂ ਤੋਂ ਉਹਨਾਂ ਨੇ ਵਾਹਵਾਹੀ ਲੈਣੀ ਹੈ, ਉਹਨਾਂ ਸਰੋਤਿਆਂ ਨੂੰ ਇੱਕ ਮਿਆਰੀ ਚੀਜ਼ ਪਰੋਸੀ ਜਾਵੇ, ਉਹਨਾਂ ਨੂੰ ਸਹੀ ਜਿਹੜਾ ਹੈਗਾ ਦਿਸ਼ਾ ਦਿੱਤੀ ਜਾਵੇ। ਗੁਰਕਬਾਲ ਜੀ, ਜਿਹੜੇ ਪ੍ਰੋਫੈਸ਼ਨਲ ਕਲਾਕਾਰ ਨੇ ਉਹ ਇਹ ਕੰਮ ਵੀ ਕਰ ਰਹੇ ਨੇ ਨਾ। ਹੁਣ ਜਿਹੜਾ ਬੰਦਾ ਅਗਸਤ ਸਤੰਬਰ ਕਿਉਂਕਿ ਵਿਆਹਾਂ ਦਾ ਸੀਜ਼ਨ ਹੁੰਦਾ, ਉੱਥੇ ਖੜਕੇ ਦੜਕੇ ਵਾਲਾ ਗੀਤ ਕੱਢ ਰਿਹਾ, ਤਾਂ ਉਹ ਦਸੰਬਰ 'ਚ ਜਾ ਕੇ ਪਰਨਾ ਬੰਨ੍ਹ ਕੇ ਇੱਕ ਸਰੋਪਾ ਗਲ 'ਚ ਪਾ ਕੇ ਸਾਹਿਬਜ਼ਾਦੇ ਦੀ ਸ਼ਹੀਦੀ ਦਾ ਗੀਤ ਵੀ ਕੱਢ ਰਿਹਾ। ਉਹ ਵਿਸਾਖੀ ਦੇ ਨੇੜੇ ਜਾ ਕੇ ਖਾਲਸੇ ਦੇ ਗੁਣਗਾਨ ਵੀ ਕਰ ਰਿਹਾ। ਉਹ ਜੂਨ 'ਚ ਆ ਕੇ ਸੰਤ ਭਿੰਡਰਾਂ ਵਾਲੇ ਦੀ ਮਹਿਮਾ ਵੀ ਕਰ ਰਿਹਾ, ਦਿੱਲੀ ਨੂੰ ਵੀ ਗਾਣਾ ਕੱਢ ਰਿਹਾ। ਇਹ ਐਕਚੁਅਲ 'ਚ ਇੱਕ ਕਮਰਸ਼ੀਅਲ ਐਂਗਲ ਬਣ ਗਿਆ। ਇਹ ਸਾਨੂੰ ਸਮਝਣਾ ਪਊਗਾ। ਇਹ ਲੋਕ ਵੀ ਇਸ ਤਰ੍ਹਾਂ ਹੀ ਚਾਹੁੰਦੇ ਨੇ ਕਿ ਇਸ ਤਰ੍ਹਾਂ ਹੋਵੇ, ਲੋਕ ਇਸ ਤਰ੍ਹਾਂ ਚਾਹੁੰਦੇ ਨੇ ਕਿ ਇਸ ਤਰ੍ਹਾਂ ਹੋਵੇ। ਹੁਣ ਮੈਨੂੰ ਦੱਸੋ, ਕਿਹੜਾ ਕਲਾਕਾਰ ਹੈ ਪੰਜਾਬ ਦਾ ਜਿਹਨੇ ਚੱਕਵਾਂ ਗੀਤ ਨਹੀਂ ਗਾਇਆ ਅਤੇ ਜਿਹਨੇ 550 ਸਾਲਾ ਪ੍ਰਕਾਸ਼ ਉਤਸਵ 'ਤੇ ਗੁਰੂ ਨਾਨਕ ਦਾ ਗੀਤ ਨਹੀਂ ਕੱਢਿਆ? ਬਿਲਕੁਲ। ਕਿਹੜਾ ਕਲਾਕਾਰ ਹੈ? ਕਲਾਕਾਰ ਤਾਂ ਕੰਮ ਕਰ ਰਿਹਾ ਆਪਦਾ। ਉਹ ਕਿਉਂਕਿ ਕਲਾਕਾਰ ਨੇ ਲੋਕਾਂ ਦੀ ਨਬਜ਼ ਸਮਝ ਲਈ। ਮੈਂ ਪਹਿਲਾਂ ਕਲਾਕਾਰ ਦੀ ਗੱਲ ਕੀਤੀ ਸੀ, ਹੁਣ ਮੈਂ ਲੋਕਾਂ 'ਤੇ ਵੀ ਆ ਰਿਹਾ ਜੀ। ਲੋਕਾਂ ਦੀ ਨਬਜ਼ ਇਹ ਹੈ, ਸਿਸਟਮ ਹੈ ਇਹ। ਇਹਨੂੰ ਤੁਸੀਂ ਇਕੱਲਾ ਕਲਾਕਾਰਾਂ 'ਤੇ ਦੋਸ਼ ਸੁੱਟ ਕੇ ਨਹੀਂ। ਠੀਕ ਹੈ, ਕਲਾਕਾਰ ਦਾ ਫਰਜ਼, ਜਿਵੇਂ ਮੈਂ ਹੀ ਕਹਿ ਕੇ ਹਟਿਆ ਤੁਹਾਨੂੰ ਵੀ ਕਲਾਕਾਰ ਦਾ ਕੰਮ ਆ ਉਹਨੂੰ ਲੋਕਾਂ ਦਾ ਟੇਸਟ ਡਿਵੈਲਪ ਵੀ ਕਰਨਾ ਹੈ। ਪਰ ਲੋਕਾਂ ਦਾ ਜਿਹੜਾ ਟੇਸਟ ਹੈ ਨਾ, ਉਹ ਆਹ ਸਿਸਟਮ ਬਣਿਆ ਹੋਇਆ। ਲੋਕ ਚਾਹੁੰਦੇ ਨੇ ਵੀ ਜਿੱਦਾਂ ਦਾ ਮਾਹੌਲ ਬਣਿਆ ਹੋਇਆ ਨਾ, ਉਸ ਤਰ੍ਹਾਂ ਦੀ ਗੱਲ ਹੀ ਕੀਤੀ ਜਾਵੇ। ਇਹ ਤੁਸੀਂ ਚੀਜ਼ ਦੇਖਣਾ, ਤੁਸੀਂ ਸੋਸ਼ਲ ਮੀਡੀਆ ਦੀਆਂ ਪੋਸਟਾਂ ਤੋਂ ਦੇਖ ਸਕਦੇ ਹੋ। ਜਦੋਂ ਮਤਲਬ ਕੋਈ ਘਟਨਾ ਹੁੰਦੀ ਹੈ ਸਮਾਜ 'ਚ, ਫੋਰ ਐਗਜ਼ਾਮਪਲ ਜਿਵੇਂ ਪਿੱਛੇ ਜੇ ਇੱਕ ਬੱਚਾ ਬੋਰਵੈਲ 'ਚ ਡਿੱਗ ਗਿਆ ਸੀਗਾ, ਉਦੋਂ ਲੋਕ ਇਹੀ ਚਾਹੁੰਦੇ, ਲੋਕ ਸਿਰਫ ਉਹਦੇ ਨਾਲ ਜੁੜੀ ਹੋਈ ਗੱਲ ਹੀ ਦੇਖਣਾ ਚਾਹੁੰਦੇ ਸੀਗੇ। ਬਿਲਕੁਲ ਜੀ। ਅਤੇ ਜਿਹੜਾ ਇਸ ਕਰਕੇ ਹਰੇਕ YouTube ਚੈਨਲ, ਹਰੇਕ TV ਚੈਨਲ ਉੱਥੇ ਪਹੁੰਚਿਆ ਹੋਇਆ, ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਉਸ ਮੂਵਮੈਂਟ ਨੂੰ ਕੈਸ਼ ਕੀਤਾ। ਹਾਂ, ਉਸ ਮਤਲਬ ਇਹ ਸਿਸਟਮ ਬਣ ਗਿਆ, ਕੈਸ਼ ਕੀਤਾ ਜਾਂਦਾ। ਜਿਹੜੀ ਹਰੇਕ ਪ੍ਰੋਫੈਸ਼ਨ 'ਚ ਇਹ ਆ ਵੀ ਲੱਗੀ ਲੱਗ ਰਹੀ ਹੈ ਵੀ ਜਿੱਦਾਂ ਦਾ ਸਿਸਟਮ ਮਾਹੌਲ ਬਣਿਆ, ਬਸ ਉਹਨੂੰ ਕੈਸ਼ ਕਰੀ ਜਾਓ। ਕੋਈ ਵੀ ਕਲਾਕਾਰ ਲੰਬੀ ਦੌੜ 'ਚ ਟਿਕਣ ਬਾਰੇ ਨਹੀਂ ਸੋਚ ਰਿਹਾ, ਨਾ ਹੀ ਲੋਕ ਲੰਬਾ ਤਾਂ ਹੁਣ ਕੁਛ ਰਹਿ ਹੀ ਨਹੀਂ ਗਿਆ। ਜੇ ਆਪਾਂ ਗੱਲ ਕਰੀਏ, ਇੱਥੋਂ ਅਗਲਾ ਜਿਹੜਾ ਸਵਾਲ ਨਿਕਲ ਕੇ ਆਉਂਦਾ ਵੀ ਚੰਗੇ ਗੀਤ ਗਾਉਣ ਵਾਲੇ ਕਲਾਕਾਰ ਆ, ਜਿਨ੍ਹਾਂ ਦੇ ਵਿੱਚ ਆਪਾਂ ਗੁਰਦਾਸ ਮਾਨ ਸਾਹਿਬ ਦਾ ਨਾਮ ਲੈ ਸਕਦੇ ਹਾਂ, ਸਤਿੰਦਰ ਸਰਤਾਜ ਦਾ ਨਾਮ ਲੈ ਸਕਦੇ ਹਾਂ, ਬਾਬਾ ਬੇਲੀ ਵੀ ਇਹਨਾਂ ਵਿੱਚ ਸ਼ੁਮਾਰ ਕਰਦੇ ਨੇ, ਕੰਵਰ ਗਰੇਵਾਲ ਹੈ, ਉਹ ਵੀ ਮਤਲਬ ਆਪਣੀ ਆਡੀਅנס ਦੇ ਵਿੱਚ ਪੂਰੀ ਤਰ੍ਹਾਂ ਕਾਬਜ਼ ਹੈ। ਉਹਨਾਂ ਨੇ ਆਪਣਾ ਇੱਕ ਰੁਤਬਾ, ਆਪਣਾ ਇੱਕ ਸਟੇਟਸ ਹੈ ਜਿਹੜਾ ਉਹ ਕਾਇਮ ਕੀਤਾ ਹੋਇਆ। ਉਹਨਾਂ ਨੂੰ ਸੁਣਨ ਵਾਲੇ ਕੌਣ ਨੇ? ਇਹਨਾਂ 'ਚ
ਦੇਖੋ ਗੁਰਦਾਸ ਮਾਨ ਹੁਣੀ ਸਾਡੇ ਤੋਂ ਬਹੁਤ ਪਹਿਲਾਂ ਦੇ ਆਏ ਹੋਏ ਨੇ। ਤੁਸੀਂ ਜਿਹੜੇ ਕਲਾਕਾਰਾਂ ਦੇ ਨਾਮ ਲਏ, ਇਹਨਾਂ 'ਚੋਂ ਡਾਕਟਰ ਸਤਿੰਦਰ ਸਰਤਾਜ ਅਤੇ ਕੰਵਰ ਗਰੇਵਾਲ, ਇਹਨਾਂ ਨੂੰ ਮੈਂ ਆਪਦੀ ਹੋਸ਼ ਦੇ ਵਿੱਚ ਮੁਕਾਮ 'ਤੇ ਪਹੁੰਚਦੇ ਹੋਏ ਦੇਖਿਆ, ਪਰ ਇਹਨਾਂ ਦਾ ਰਸਤਾ ਕਿੰਨਾ ਔਖਾ ਰਿਹਾ। ਔਰ ਤੁਸੀਂ ਇਹ ਦੇਖੋ ਵੀ ਇਹਨਾਂ ਦੇ ਨੋ ਡਾਊਟ ਅੱਜ ਸਕਸੈਸਫੁਲ ਨੇ ਦੋਨੋਂ ਜੀ, ਪਰ ਇਹਨਾਂ ਦੇ ਰਾਹ 'ਤੇ ਹੋਰ ਕਲਾਕਾਰ ਘੱਟ ਕਿਉਂ ਚੱਲ ਰਹੇ ਨੇ? ਕਿਉਂਕਿ ਇਹਨਾਂ ਦੇ ਅੱਗੇ ਮੁਸ਼ਕਿਲਾਂ ਬਹੁਤ ਆਈਆਂ। ਜੇਕਰ ਸਤਿੰਦਰ ਸਰਤਾਜ ਜਾਂ ਕੰਵਰ ਗਰੇਵਾਲ ਇਹ ਬਿਨਾਂ ਪੈਸੇ ਤੋਂ ਆਏ ਹੋਏ ਸਿੰਗਰ ਨੇ, ਬਿਲਕੁਲ ਜੀ ਬਿਲਕੁਲ, ਇਹਨਾਂ ਨੂੰ ਲੋਕਾਂ ਨੇ ਮਾਊਥ ਪਬਲਿਸਿਟੀ ਨਾਲ ਅੱਗੇ ਕੀਤਾ। ਸਤਿੰਦਰ ਸਰਤਾਜ ਹੁਣੀ ਉਦੋਂ ਮਤਲਬ ਉਸ ਦੌਰ 'ਚ ਉੱਭਰੇ ਜਦੋਂ ਪੂਰੀ ਤਰ੍ਹਾਂ ਨਾਲ ਇੱਕ ਤਰ੍ਹਾਂ ਨਾਲ ਵੀ ਖੜਕਾ ਦੜਕਾ ਕਾਬਜ਼ ਹੋ ਚੁੱਕਿਆ ਸੀ, ਔਰ ਉਹਦੇ 'ਚ ਉਹ ਇੱਕ ਠੰਡੀ ਹਵਾ ਦੇ ਬੁੱਲੇ ਵਾਂਗੂ ਆਏ ਔਰ ਬਹੁਤ ਕਮਾਲ ਦੀਆਂ ਚੀਜ਼ਾਂ ਉਹ ਲੈ ਕੇ ਆਏ ਆਪਦੇ ਨਾਲ। ਪਰ ਉਹਨਾਂ ਨੂੰ ਜਿਹੜੀਆਂ ਮੁਸ਼ਕਿਲਾਂ ਆਈਆਂ ਕਿਸ ਤਰ੍ਹਾਂ, ਔਰ ਸਾਡੇ ਨਾ ਇੱਥੋਂ ਮੇਰੇ ਮਿੱਤਰ ਨੇ ਧੂਰੀ ਹਲਕੇ ਤੋਂ MLA ਦਲਵੀਰ ਗੋਲਡੀ ਜੀ, ਉਹ ਚੰਡੀਗੜ੍ਹ ਯੂਨੀਵਰਸਿਟੀ ਦੇ ਦਿਨਾਂ 'ਚ ਜਦੋਂ ਸਤਿੰਦਰ ਸਰਤਾਜ ਦੀਆਂ ਯਾਦਾਂ ਸਾਡੇ ਨਾਲ ਸਾਂਝੀਆਂ ਕਰਦੇ ਨੇ ਤਾਂ ਉਹ ਸਾਨੂੰ ਦੱਸਦੇ ਹੁੰਦੇ ਨੇ, ਗੋਲਡੀ ਬਾਈ ਹੁਣੀ, ਵੀ ਕਿਸ ਤਰ੍ਹਾਂ ਅਸੀਂ ਆਡੀਅנס ਨੂੰ ਧੱਕੇ ਨਾਲ ਬਿਠਾ ਕੇ ਸਰਤਾਜ ਉਹਨਾਂ ਨੂੰ ਸੁਣਾਉਂਦੇ, ਵੀ ਲੋਕ ਬਹਿੰਦੇ ਹੀ ਨਹੀਂ ਸੀ। ਇਸ ਤਰ੍ਹਾਂ ਉਹਨਾਂ ਨੂੰ ਇਸ ਤਰ੍ਹਾਂ ਦਾ ਸੰਘਰਸ਼ ਉਹਨਾਂ ਨੂੰ ਕਰਨਾ ਪਿਆ, ਸਰਤਾਜ ਬਾਈ ਉਹਨਾਂ ਨੂੰ। ਪਰ ਅੱਜ ਉਹ ਜਿੱਥੇ ਵੀ ਜਾ ਰਹੇ ਨੇ ਬਾ ਕਮਾਲ ਬੱਲੇ ਬੱਲੇ ਹੋ ਰਹੀ ਹੈ। ਕੰਵਰ ਹੋਣਾ ਦਾ ਸੰਘਰਸ਼ ਮੈਂ ਖੁਦ ਦੇਖਿਆ ਹੋਇਆ, ਉਹਨਾਂ ਨੇ ਵੀ ਬਹੁਤ ਸੰਘਰਸ਼, ਬਹੁਤ ਮਿਹਨਤ ਕਰੀ ਹੈ ਇਸ ਮੁਕਾਮ ਤੱਕ ਪਹੁੰਚਣ ਵਾਸਤੇ। ਪਰ ਉਹਨਾਂ ਨੂੰ ਵੀ ਕਿਸ ਤਰ੍ਹਾਂ ਦਾ ਰੂਟ ਕਰਨਾ ਪਿਆ, ਕਿਸ ਤਰ੍ਹਾਂ ਦੀਆਂ ਦਿੱਕਤਾਂ, ਉਹਨਾਂ ਦੇ ਰਾਹ ਸੌਖੇ ਨਹੀਂ ਸੀ। ਬਿਲਕੁਲ ਅੱਜ ਮੈਂ ਖੁਦ ਸੰਘਰਸ਼ ਕਰ ਰਿਹਾ, ਮੈਨੂੰ ਵੀ ਦਿਖ ਰਿਹਾ ਵੀ ਰਾਹ ਸੌਖੇ ਨਹੀਂ। ਮਤਲਬ ਹੁਣ ਤੁਸੀਂ ਇਹ ਦੇਖੋ ਕਿ ਮੈਂ ਮਤਲਬ ਇੱਕ ਪ੍ਰੋਜੈਕਟ ਕਰਨ ਵਾਸਤੇ ਮੈਨੂੰ ਪਤਾ ਹੈ ਕਿ ਲੋਕ ਜਦੋਂ ਮੇਰੇ ਤੋਂ ਇਹ ਸਵਾਲ ਪੁੱਛਦੇ ਨੇ ਵੀ ਹਾਂਜੀ ਦੱਸੋ ਤੁਹਾਡਾ ਅਗਲਾ ਪ੍ਰੋਜੈਕਟ ਕੀ ਹੈ, ਕਦੋਂ ਆ ਰਿਹਾ ਅਗਲਾ ਗਾਣਾ, ਤਾਂ ਉਹ ਮੈਨੂੰ ਪਤਾ ਹੁੰਦਾ ਵੀ ਹਾਂ ਇਹ ਕੰਮ ਇੰਨਾ ਸੌਖਾ ਨਹੀਂ ਜੀ। ਇਹਨੂੰ ਕਹਿ ਦੇਣਾ ਕਿ ਇੱਕ ਚੰਗੀ ਗਾਇਕੀ ਜਾਂ ਇੱਕ ਅਲਟਰਨੇਟ ਗਾਇਕੀ ਨੂੰ ਖੜਾ ਕਰਨਾ, ਇਹ ਕਹਿ ਦੇਣਾ ਬਹੁਤ ਸੌਖਾ ਵੀ ਹਾਂ ਹੋਣਾ ਚਾਹੀਦਾ ਜੀ। ਪਰ ਜਿਹੜੇ ਬੰਦੇ ਕੰਮ ਕਰ ਰਹੇ ਨੇ ਉਹਨਾਂ ਨੂੰ ਦਿੱਕਤਾਂ ਕੀ ਆ ਰਹੀਆਂ ਨੇ ਉਹ ਪੁੱਛ ਕੇ ਦੇਖੋ। ਸਾਨੂੰ ਕੀ, ਮੈਂ ਹੁਣ ਆਪਦੀ ਜੇ ਦੱਸਾਂ, ਜਦੋਂ ਮੈਂ ਇਸ ਖੇਤਰ 'ਚ ਕੰਮ ਕਰਦਾ ਮੈਨੂੰ ਐਪਰੀਸੀਏਸ਼ਨ ਬਹੁਤ ਮਿਲਦੀ ਹੈ ਜੀ, ਵਾਹ ਬਹੁਤ ਮਿਲ ਰਹੀ ਹੈ ਜੀ। ਮਤਲਬ ਇੱਕ ਬੰਦਾ ਮੈਨੂੰ ਫੋਨ ਕਰਕੇ ਕਹਿੰਦਾ ਹੈ ਕਿ ਹਾਂਜੀ ਬਾਈ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ, ਲੱਗੇ ਰਹੋ, ਇਸ ਕੰਮ ਦੀ ਲੋੜ ਹੈ ਵਗੈਰਾ ਵਗੈਰਾ ਜੀ। ਪਰ ਜਦੋਂ ਉਹੀ ਬੰਦਾ ਕਿਸੇ ਮਤਲਬ ਆਪਦੇ ਪਿੰਡ ਦੇ ਵਿੱਚ ਕੋਈ ਟੂਰਨਾਮੈਂਟ ਕਰਾ ਰਿਹਾ ਜਾਂ ਉੱਥੇ ਕਿਸੇ ਵਿਆਹ ਸ਼ਾਦੀ 'ਤੇ ਲੱਗਾ ਹੋਇਆ ਉਹਦੇ ਫੰਕਸ਼ਨ, ਤਾਂ ਉਹ ਮੇਰੇ ਨਾਲੋਂ ਮਹਿੰਗਾ ਕਲਾਕਾਰ ਬੁਲਾਊਗਾ ਉੱਥੇ। ਕਾਰਨ ਕੀ ਹੈ? ਅੱਛਾ ਇਹ ਨਹੀਂ ਹੈ ਕਿ ਮੈਨੂੰ ਬੁਲਾਉਣਾ ਨਹੀਂ ਚਾਹੁੰਦਾ ਜੀ, ਅਸਲ 'ਚ ਸਾਡੇ ਲੋਕਾਂ ਦੀ ਵੀ ਇੱਕ ਮਾਨਸਿਕਤਾ ਬਣ ਗਈ ਕਿ ਲੋਕ ਇਹ ਨਹੀਂ ਦੇਖਦੇ ਕਿ ਬੰਦਾ ਚੰਗਾ ਗਾਉਂਦਾ ਹੈ ਕਿ ਮਾੜਾ ਗਾਉਂਦਾ ਹੈ। ਲੋਕ ਕਲਾਕਾਰ ਤੋਂ ਪਹਿਲਾਂ ਇਹ ਮਤਲਬ ਇਹ ਦੇਖਦੇ ਨੇ ਕਲਾਕਾਰ ਚੁਣਨ ਤੋਂ ਪਹਿਲਾਂ ਵੀ ਯਾਰ ਮਸ਼ਹੂਰ ਹੈਗਾ ਜੀ। ਤਾਂ ਕਲਾਕਾਰ ਲਈ ਵੀ ਇਹੀ ਕ੍ਰਾਈਟੇਰੀਆ ਬਣ ਗਿਆ ਵੀ ਮਸ਼ਹੂਰ ਹੋਵੋ, ਕਿਸੇ ਤਰ੍ਹਾਂ ਮਰਜ਼ੀ ਹੋਵੋ, ਔਰ ਕਿਸੇ ਵੀ ਤਰ੍ਹਾਂ ਦੇ ਹੱਥ ਕੰਡੇ ਵੱਟ ਸਕਦੇ। ਆ ਮੇਰੀ ਗੱਲ ਸੁਣਨ ਤੋਂ ਬਾਅਦ ਤੁਸੀਂ ਕਿਸੇ ਵੀ ਕਲਾਕਾਰ ਦਾ ਜਿਹੜਾ ਫੇਸਬੁੱਕ ਦਾ, ਇੰਸਟਾਗ੍ਰਾਮ ਦਾ ਪੇਜ ਫਰੋਲ ਕੇ ਦੇਖ ਲਿਓ, ਤੁਹਾਨੂੰ ਵੀ ਪਤਾ ਲੱਗੂ ਵੀ ਜਿਹੜੀ ਵੀ ਕੋਸ਼ਿਸ਼ ਕਰ ਰਿਹਾ, ਚਾਹੇ ਉਹ ਲੋਕ ਉਹਨੂੰ ਮਾੜਾ ਕਹਿ ਰਹੇ ਨੇ ਵੀ ਯਾਰ ਆਪਦੇ ਮਿਆਰ ਤੋਂ ਥੱਲੇ ਡਿੱਗ ਗਿਆ, ਯਾਰ ਗੈਰ ਮਿਆਰੀ ਗੱਲ ਕਰ ਰਿਹਾ ਯਾਰ ਵਗੈਰਾ ਵਗੈਰਾ, ਪਰ ਉਹਦੀ ਹਰ ਹਰਕਤ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਚਰਚਾ 'ਚ ਬਣਾ ਕੇ ਰੱਖ ਰਹੀ ਹੈ। ਚਾਹੇ ਉਹ ਵਾਲਾਂ ਦਾ ਸਟਾਈਲ ਐਂ ਕਰ ਰਿਹਾ, ਚਾਹੇ ਉਹਨੇ ਇੱਥੇ ਟੈਟੂ ਬਣਾ ਲਿਆ ਕੋਈ, ਚਾਹੇ ਇੱਥੇ ਬਣਾ ਲਿਆ, ਚਾਹੇ ਇੱਥੇ ਪਾਲੀ ਮੁੰਦਰੀ ਜੀ, ਚਾਹੇ ਇੱਥੇ ਪਾਲੀ, ਅਲਟੀਮੇਟਲੀ ਕੀ ਹੋ ਰਿਹਾ ਵੀ ਉਹਨੂੰ ਉਹ ਚੀਜ਼ ਚਰਚਾ 'ਚ ਰੱਖ ਰਹੀ ਹੈ। ਤਾਂ ਅੱਜ ਦੇ ਦੌਰ 'ਚ ਨਾ ਚਰਚਾ 'ਚ ਰਹਿਣਾ ਬਹੁਤ ਲਾਈਨ ਕਰ ਰਹੇ, ਜਿਹੜੀ ਚੀਜ਼ ਚਰਚਾ 'ਚ ਹੈ। ਔਰ ਅੱਜ ਕੀ ਹੋ ਰਿਹਾ ਵੀ ਤੁਸੀਂ ਚੰਗੀ ਗੱਲ ਕਰਨ ਦੀ ਬਜਾਏ ਨੈਗੇਟਿਵ ਗੱਲ ਕਰਕੇ, ਪੁੱਠੀ ਗੱਲ ਕਰਕੇ ਚਰਚਾ 'ਚ ਵੱਧ ਆਉਂਗੇ ਜੀ। ਹੁਣ ਇੱਥੋਂ ਤੁਹਾਡੇ ਹੀ ਕੈਮਰੇ ਤੋਂ ਜੇ ਮੈਂ ਹੁਣ ਪੋਜ਼ੀਟਿਵ ਗੱਲ ਕਰੂੰਗਾ ਤਾਂ ਮੈਂ ਚਰਚਾ 'ਚ ਨਹੀਂ ਆਉਣਾ, ਪਰ ਜੇ ਮੈਂ ਕਿਸੇ ਕਲਾਕਾਰ ਦੇ ਖਿਲਾਫ ਨੈਗੇਟਿਵ ਗੱਲ ਕਰਤੀ, ਤੁਸੀਂ ਵੀ ਇੰਨੀ ਕੁ ਕੈਪਸ਼ਨ ਕੱਟ ਕੇ ਚਲਾ ਦੇ ਰਹੇ ਹੋ ਦੇਖੋ ਬਾਬਾ ਵੇਲੀ ਨੇ ਫਲਾਣੇ ਦੇ ਖਿਲਾਫ ਕਹੇ, ਉਹਦੇ ਖੋਲੇ ਰਾਜ, ਉਹਦਾ ਕੀਤਾ ਵੱਡਾ ਖੁਲਾਸਾ, ਤਾਂ ਮੈਂ ਚਰਚਾ 'ਚ ਆ ਜਾਊਂਗਾ ਜੀ। ਸਵਾਲ ਤਾਂ ਇਹੀ ਹੈ ਵੀ ਚਰਚਾ 'ਚ ਬਣੇ ਰਹਿਣਾ ਬਹੁਤ ਜ਼ਰੂਰੀ ਹੈ ਅੱਜ ਦੇ ਦੌਰ 'ਚ, ਕਿਉਂਕਿ ਚਰਚਾ ਹੀ ਵਿਕ ਰਹੀ ਹੈ, ਜੋ ਦਿਖ ਰਿਹਾ ਹੈ ਉਹ ਵਿਕ ਰਿਹਾ ਹੈ। ਤਾਂ ਭਾਜੀ ਜਿਹੜੀ ਚੀਜ਼ ਵਿਕੂਗੀ ਨਾ ਮਾਰਕੀਟ 'ਚ, ਅਲਟੀਮੇਟਲੀ ਉਹੀ ਚੀਜ਼ ਟਿਕੂਗੀ। ਇਹ ਦੇਖਣ ਤੋਂ ਪਹਿਲਾਂ ਜਦੋਂ ਲੋਕ ਇਹ ਕਹਿੰਦੇ ਨੇ ਨਾ, ਇਹ ਮੈਂ ਤੁਹਾਨੂੰ ਆਪਦੀ ਗੱਲ ਦੱਸਦਾ, ਬਹੁਤ ਮਤਲਬ ਬੁੱਧੀਜੀਵੀ ਵਰਗ ਵੀ ਹੈ, ਉਹ ਚਾਹੁੰਦਾ ਤਾਂ ਹੈ ਵੀ ਅੱਛੇ ਗੀਤ ਆਉਣ, ਪਰ ਬਾਈ ਜੀ ਅਲਟੀਮੇਟਲੀ ਤੁਹਾਨੂੰ ਇਹ ਦੇਖਣਾ ਪਊ ਵੀ ਅੱਛੇ ਗੀਤ ਜਿਹੜੇ ਨੇ ਉਹਦੇ 'ਤੇ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਧਿਆਨ ਦੇਣਾ ਪਊਗਾ। ਬਿਲਕੁਲ ਜੀ ਬਿਲਕੁਲ, ਓਰੀਜਨਲ ਸੁਣਨਾ ਪਊਗਾ। ਹੁਣ ਹੁੰਦਾ ਕੀ ਹੈ ਜੀ, ਅਸੀਂ ਗੀਤ ਕਰਦੇ ਹਾਂ, ਅਸੀਂ ਗੀਤ iTunes 'ਤੇ ਪਾਉਂਦੇ ਹਾਂ ਵੀ ਤੁਸੀਂ ਉੱਥੋਂ ਖਰੀਦ ਕੇ ਸੁਣੋ। ਕੋਈ ਬੰਦਾ ਗਾਣਾ ਖਰੀਦ ਕੇ ਨਹੀਂ ਸੁਣਦਾ, ਹਰ ਕੋਈ ਇਹ ਕਹਿੰਦਾ ਵੀ ਯਾਰ ਮੈਨੂੰ WhatsApp 'ਤੇ ਭੇਜ ਦੇ। ਪਾਇਰੇਸੀ ਜਿਹੜੀ ਆਪਾਂ ਮੈਨੂੰ ਮਤਲਬ ਚੰਗੇ ਬੰਦੇ ਵੀ ਕਹਿਣਗੇ ਵੀ ਯਾਰ ਐਂ ਕਰੋ, ਹੱਥ 'ਚ ਆਈਫੋਨ ਹੈਗਾ ਪਰ ਆਈਫੋਨ ਤੋਂ iTunes ਨਹੀਂ ਵਰਤਣਾ, ਐਪਲ ਮਿਊਜ਼ਿਕ ਨਹੀਂ ਵਰਤਣਾ, ਕਹਿਣਗੇ ਵੀ ਯਾਰ ਤੂੰ ਨਾ WhatsApp 'ਤੇ ਭੇਜ ਸਾਨੂੰ ਗਾਣਾ। ਇਹ ਅੱਛਾ, ਉਸ ਤੋਂ ਬਾਅਦ ਜਿਹੜਾ ਫਿਰ YouTube 'ਤੇ ਤਾਂ ਚਲੋ ਹੈ ਹੀ, ਤੁਹਾਡੇ ਕੋਲ ਕਿਹੜਾ ਗੱਲ ਲੁਕੀ ਹੈ ਵੀ ਬੜਾ ਵੱਡੇ ਲੈਵਲ 'ਤੇ ਨਾ ਇਹ ਹੈ ਵੀ ਸਾਡਾ
ਜਿਹੜਾ ਸਿੰਗਰ ਹੈ, ਹੁਣ ਅਸੀਂ ਕੰਮ ਕਰਦੇ ਹਾਂ, ਸਾਨੂੰ ਪਤਾ ਵੀ ਇਹਦੇ 'ਚ ਕਮਰਸ਼ੀਅਲ ਬੈਨੀਫਿਟ ਹੈ ਨਹੀਂ। ਬਿਲਕੁਲ ਜੀ। ਕਮਰਸ਼ੀਅਲ ਬੈਨੀਫਿਟ ਨਾ ਹੋਣ ਕਰਕੇ ਅਸੀਂ ਜਿਹੜਾ ਹੈਗਾ ਕੰਮ, ਉਹ ਅਸੀਂ ਕੰਮ ਦਾ ਜਿਹੜਾ ਵੋਲੀਅਮ ਆ ਘਟਾ ਤਾ ਵੀ ਕੰਮ ਘੱਟ ਕਰੋ, ਪਰ ਠੀਕ ਹੈ ਕਰੋ ਉਹੀ ਜੋ ਤੁਸੀਂ ਕਰਨਾ ਚਾਹੁੰਦੇ ਹੋ। ਬਾਬਾ ਬੇਲੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਗੀਤ ਲੈ ਕੇ ਆ ਰਹੇ ਨੇ, ਕਿਸ ਤਰ੍ਹਾਂ ਦਾ ਕੰਟੈਂਟ ਹੈ ਜਿਹੜਾ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਰੋਤਿਆਂ ਦੇ ਸਾਹਮਣੇ ਪੇਸ਼ ਕਰੋਗੇ? ਬੇਲੀਪੁਣਾ ਲਾਈਵ ਦੇ ਨਾਮ 'ਤੇ ਅਸੀਂ ਗੀਤਾਂ ਦਾ ਅਤੇ ਪੋਇਟਰੀ ਦਾ ਜਿਹੜਾ ਸੁਮੇਲ, ਇੱਕ ਮਿਕਸਚਰ ਬਲੈਂਡ ਕਰਕੇ ਅਸੀਂ ਉਹ ਦੇਣ ਦੀ ਕੋਸ਼ਿਸ਼ ਕੀਤੀ ਸੀ। ਉਹਦੇ 'ਚ ਅਸੀਂ ਸਫਲ ਹੋਏ ਜੀ। ਮਤਲਬ ਉਹ ਸਾਡੀ ਵੀ ਉਹਦੇ ਨਾਲ ਪਹਿਚਾਣ ਬਣੀ, ਲੋਕਾਂ ਨੂੰ ਵੀ ਉਹ ਚੀਜ਼ ਅੱਛੀ ਲੱਗੀ ਜੀ, ਅਤੇ ਲੋਕਾਂ ਨੇ ਉਹਨੂੰ ਪਸੰਦ ਕੀਤਾ। ਉਹਦੀ ਵਜ੍ਹਾ ਕਰਕੇ ਹੁਣ ਕਿਤੇ ਸਾਡੀ ਥੋੜ੍ਹੀ ਬਹੁਤੀ 10 ਪੁਸ਼ ਜਿਹੜੀ ਆ ਹੋਣੀ ਸ਼ੁਰੂ ਹੋਈ ਹੈ ਜੀ। ਤਾਂ ਯਕੀਨਨ ਅਸੀਂ ਇਸੇ ਤਰ੍ਹਾਂ ਦਾ ਇੱਕ ਨਵਾਂ ਐਕਸਪੈਰੀਮੈਂਟ ਜਿਹੜਾ ਬੇਲੀਪੁਣਾ ਲਾਈਵ ਦੇ ਵਰਗਾ ਹੀ ਕੋਈ ਚੀਜ਼ ਜਿਹੜੀ ਹੈ, ਜਿਹਦੇ 'ਚ ਪੋਇਟਰੀ ਅਤੇ ਮਿਊਜ਼ਿਕ ਦਾ ਬਲੈਂਡ ਹੋਊਗਾ, ਉਹ ਅਸੀਂ ਅਗਲੇ ਸਾਲ ਕਰਨ ਜਾ ਰਹੇ ਹਾਂ। ਫਿਲਹਾਲ ਅਸੀਂ ਜਿਹੜਾ ਅੱਜ ਕੱਲ੍ਹ ਹੁਣ ਵਿਆਹਾਂ ਦਾ ਸੀਜ਼ਨ ਚੱਲ ਰਿਹਾ, ਇੱਥੋਂ ਅਸੀਂ ਪੈਸੇ ਇਕੱਠੇ ਕਰਨ 'ਤੇ ਲੱਗੇ ਹੋਏ ਹਾਂ ਜੀ। ਇੱਥੋਂ 4 ਪੈਸੇ ਇਕੱਠੇ ਕਰਕੇ ਉਦੋਂ ਬਾਅਦ ਉਹ ਪ੍ਰੋਜੈਕਟ 'ਤੇ ਲਾਵਾਂਗੇ। ਅਸੀਂ ਇਸ ਕੋਸ਼ਿਸ਼ 'ਚ ਹਾਂ ਵੀ ਕੰਮ ਹਾਲੇ ਘੱਟ ਕਰੀਏ, ਕਿਉਂਕਿ ਕੰਮ ਦੇਖੋ ਸਿੱਧੀ ਜਿਹੀ ਗੱਲ ਹੈ, ਕੁਆਂਟਿਟੀ ਨਾਲੋਂ ਕੁਆਲਿਟੀ ਦੇ 'ਤੇ ਵੱਧ ਸਾਨੂੰ ਫੋਕਸ ਰੱਖਣਾ ਪਊਗਾ। ਇਹ ਗੱਲ ਇਸ ਮਾਧਿਅਮ ਰਾਹੀਂ ਮੈਂ ਉਹਨਾਂ ਤਮਾਮ ਹੋਰ ਬੱਚਿਆਂ ਨੂੰ ਵੀ ਜਿਹੜੇ ਸਾਡੇ ਪਿੱਛੇ ਆ ਰਹੇ ਨੇ, ਭਾਵ ਜਿਨ੍ਹਾਂ ਨੇ ਅਜੇ ਐਸਟੈਬਲਿਸ਼ ਹੋਣ ਲਈ ਸੰਘਰਸ਼ ਕਰ ਰਹੇ ਨੇ, ਮੈਂ ਉਹਨਾਂ ਨੂੰ ਵੀ ਇਹ ਗੱਲ ਕਹਿਣਾ ਚਾਹੁੰਦਾ ਕਿ ਇਸ ਲਾਈਨ ਦਾ ਇੱਕ ਗੁਰੂ ਮੰਤਰ ਹੈ ਕਿ ਜੇ ਤੁਸੀਂ ਮੋਬਾਈਲ 'ਤੇ ਰਿਕਾਰਡ ਕਰੋਗੇ, ਮੋਬਾਈਲ 'ਤੇ ਰਿਕਾਰਡ ਕਰਕੇ ਤੁਸੀਂ ਸੋਸ਼ਲ ਮੀਡੀਆ 'ਤੇ ਪਾਓਗੇ, ਲੋਕ ਤੁਹਾਨੂੰ ਪਸੰਦ ਕਰਨਗੇ ਜੀ। ਅਤੇ ਤੁਸੀਂ ਜੇ ਸੋਚੋਗੇ ਵੀ ਵੀ ਹੁਣ ਮੋਬਾਈਲ 'ਤੇ ਤਾਂ ਕੰਮ ਚੱਲ ਗਿਆ, ਹੁਣ ਮੈਂ ਇਹਨੂੰ ਪ੍ਰੋਫੈਸ਼ਨਲੀ ਰਿਕਾਰਡ ਕਰਾਵਾਂ, ਤਾਂ ਪ੍ਰੋਫੈਸ਼ਨਲੀ ਤੁਹਾਨੂੰ ਉਹੀ ਕੁਆਲਿਟੀ ਦੇਣੀ ਪਊਗੀ ਜੋ ਉਸ ਵਕਤ ਜਦੋਂ ਵੀ ਤੁਸੀਂ ਉਹ ਗੀਤ ਲਾਂਚ ਕਰਨਾ, ਜੋ ਉਸ ਵਕਤ ਕਰੰਟਲੀ ਮਿਊਜ਼ਿਕ 'ਚ ਚੱਲ ਰਹੀ ਹੈ, ਕਿਉਂਕਿ ਕੁਆਲਿਟੀ ਦਾ ਕੁਆਲਿਟੀ ਨਾਲ ਮੈਚ ਹੋਣਾ। ਤਾਂ ਬਾਈ ਜੀ ਕੁਆਲਿਟੀ ਦਾ ਕੰਮ ਜਿਹੜਾ ਅਲਟੀਮੇਟਲੀ ਪੈਸੇ ਨਾਲ ਹੋਣਾ। ਇਹ ਸਾਨੂੰ ਵੀ ਸਮਝ ਆ ਗਈ ਗੱਲ ਵੀ ਕੁਆਲਿਟੀ ਜਿਹੜੀ ਆ ਉਹ ਇੱਕ ਕੀਮਤ ਨਾਲ ਆਉਂਦੀ ਹੈ। ਇਹ ਲੋਕਾਂ ਨੂੰ ਵੀ ਸਮਝਣਾ ਪਊਗਾ ਕਿ ਜਿਹੜਾ ਅੱਛਾ ਮਿਊਜ਼ਿਕ ਹੈ, ਅੱਛੀ ਸ਼ਾਇਰੀ ਹੈ, ਜਿਹੜਾ ਸ਼ਾਇਰ ਹੈ, ਅੱਛਾ ਲਿਖਣ ਵਾਲਾ ਹੈ, ਉਹ ਵੀ ਰਾਤ ਨੂੰ ਕੋਈ ਗੀਤ ਖਾ ਕੇ ਤਾਂ ਨਹੀਂ ਨਾ ਸੌਂਦਾ। ਬਿਲਕੁਲ ਇੱਕ ਸ਼ੇਰ ਲਿਖਿਆ ਅਤੇ ਉਹ ਖਾ ਕੇ ਸੌਂ ਜੂਗਾ, ਉਹਨੇ ਵੀ ਰੋਟੀ ਖਾਣੀ ਹੈ। ਦੂਸਰੀ ਗੱਲ ਹੈ ਵੀ ਹਰੇਕ ਨੇ ਜਦੋਂ ਉਹਨੇ ਰਿਕਾਰਡ ਕਰਨ ਜਾਣਾ, ਰਿਕਾਰਡਿਸਟ ਨੇ ਵੀ ਪੈਸੇ ਮੰਗਣੇ ਆ, ਮਿਊਜ਼ਿਕ ਡਾਇਰੈਕਟਰ ਨੇ ਵੀ ਪੈਸੇ ਮੰਗਣੇ ਆ, ਤੋ ਉਦੋਂ ਬਾਅਦ ਉਹਦੀ ਮਿਕਸਿੰਗ 'ਤੇ ਵੀ ਪੈਸਾ ਲੱਗਣਾ, ਉਹਦੀ ਵੀਡੀਓ 'ਤੇ ਵੀ ਪੈਸਾ ਲੱਗਣਾ। ਤਾਂ ਪੈਸਾ ਇਨਵੋਲਵ ਹੁੰਦਾ ਅਤੇ ਪੈਸਾ ਇੱਕ ਬੜੀ ਵੱਡੀ ਰਿਕੁਆਇਰਮੈਂਟ ਹੈ ਜਦੋਂ ਤੁਸੀਂ ਕੁਆਲਿਟੀ ਦਾ ਕੰਮ ਕਰਨਾ ਅਤੇ ਕੁਆਲਿਟੀ ਦੀ ਚੀਜ਼ ਦੇਣੀ। ਤਾਂ ਨੈਚੁਰਲੀ ਗੱਲ ਹੁਣ ਸਾਨੂੰ ਸਮਝ ਆ ਗਈ ਵੀ ਪੈਸਾ ਕਿਵੇਂ ਇਕੱਠਾ ਹੋਣਾ। ਅਸੀਂ ਹੁਣ ਉਹ ਪੈਸਾ ਇਕੱਠਾ ਕਰਨ 'ਤੇ ਲੱਗੇ ਹੋਏ ਹਾਂ ਅਤੇ ਉਸ ਤੋਂ ਬਾਅਦ ਅਸੀਂ ਬੇਲੀਪੁਣਾ ਲਾਈਵ ਤਾਂ ਨਹੀਂ ਕਰਾਂਗੇ, ਹਾਂ, ਪਰ ਇਹਦੇ ਵਰਗੀ ਇੱਕ ਕੋਈ ਹੋਰ ਐਕਸਪੈਰੀਮੈਂਟ ਸਾਡੇ ਬਾਬਾ ਬੇਲੀ ਦਾ ਪਸੰਦੀਦਾ ਗੀਤ ਜਿਹੜਾ ਆਉਣ ਵਾਲੇ ਦਿਨਾਂ 'ਚ ਅਸੀਂ ਸੁਣਾਂਗੇ ਜਾਂ ਪਹਿਲਾਂ ਜੋ ਗਾ ਚੁੱਕੇ? ਹਾਂ, ਮੇਰਾ ਤੁਹਾਨੂੰ ਪਸੰਦ ਹੋਵੇ। ਤੇਰੀ ਤਸਵੀਰ ਹੈ, ਜ਼ਾਤ ਹੈ ਬਹੁਤ ਨੇ। ਮੈਂ ਅਗਲਾ ਜਿਹੜਾ ਸਾਡਾ ਗੀਤ ਲਾਂਚ ਹੋਣਾ ਹੈ, ਜਿਹੜਾ ਸਾਡਾ ਹੁਣ ਤਿਆਰ ਹੈ, ਉਹਦੇ ਮੈਂ 2 ਬੋਲ ਤੁਹਾਨੂੰ ਸੁਣਾਉਣਾ ਕਿ ਜ਼ਰੂਰ। ਤਾਂ ਹੀ ਸਾਨੂੰ ਦਿਨ ਤੋਂ ਪਿਆਰੀ ਰਾਤ ਹੁੰਦੀ ਏ, ਸੁਪਨੇ 'ਚ ਤੇਰੇ ਨਾਲ ਮੁਲਾਕਾਤ ਹੁੰਦੀ ਏ, ਖਾਬਾਂ ਵਾਲੀ ਦੁਨੀਆ ਹੀ ਸਾਡੇ ਭਾਣੇ ਸੱਚੀ ਏ, ਹੌਲੀ ਹੌਲੀ ਆਵੀਂ ਮੇਰੀ ਨੀਂਦ ਜ਼ਰਾ ਕੱਚੀ ਏ, ਹੌਲੀ ਹੌਲੀ ਆਵੀਂ ਮੇਰੀ ਨੀਂਦ ਜ਼ਰਾ ਕੱਚੀ ਏ। ਕਦੋਂ ਤੱਕ ਇਹ ਪ੍ਰੋਜੈਕਟ ਜਿਹੜਾ ਬਸ ਇਹ ਸਾਡੀ ਇਹਦੀ ਆਡੀਓ ਤਿਆਰ ਹੋ ਗਈ ਹੈ ਜੀ, ਤੋ ਵੀਡੀਓ ਬਾਰੇ ਗੱਲ ਚੱਲ ਰਹੀ ਹੈ, ਤੋ ਬਹੁਤ ਜਲਦੀ। ਬਾਕੀ ਜਦ ਤੱਕ ਆਉਂਦਾ ਨਹੀਂ ਉਦੋਂ ਤੱਕ ਪੱਕੀ ਤਰੀਕ ਤਾਂ ਨਹੀਂ ਕਹਿ ਸਕਦੇ, ਪਰ ਹਾਂ ਆਊਗਾ। ਇਹਦੀ ਸਾਡਾ ਆਡੀਓ ਤਿਆਰ ਹੋ ਗਿਆ। ਬਾਬਾ ਬੇਲੀ ਦਾ ਕੋਈ ਜਿਵੇਂ ਅੱਜ ਕੱਲ੍ਹ ਬਹੁਤ ਸਾਰੇ ਕਲਾਕਾਰ ਆ ਜਿਹੜੇ ਫਿਲਮਾਂ ਦਾ ਰੁੱਖ ਕਰ ਰਹੇ ਨੇ, ਗਾਇਕੀ ਲਾਈਨ ਤੋਂ ਐਕਟਿੰਗ ਵਾਲੇ ਪਾਸੇ ਜਿਹੜਾ ਮੁਹਾਨ ਕਾਫੀ ਵਧਿਆ ਹੋਇਆ, ਬਾਬਾ ਬੇਲੀ ਦਾ ਵੀ ਕੋਈ ਇਸ ਤਰ੍ਹਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਪਲਾਨ? ਦੇਖੋ ਜੀ, ਇਸ ਤਰ੍ਹਾਂ ਹੈ, ਬੰਦੇ ਨੂੰ ਕੰਮ ਉਹੀ ਕਰਨਾ ਚਾਹੀਦਾ ਜਿਹੜਾ ਉਹ ਗੁਜ਼ਾਰੇ ਕੇ ਜੋਗਾ ਕਰ ਸਕਦਾ ਹੋਵੇ। ਮੈਂ ਜਿਵੇਂ ਕੁਦਰਤ ਨੇ ਮੈਨੂੰ ਲਿਖਣ ਦੀ ਸਮਰੱਥਾ ਬਖਸ਼ੀ ਹੈ, ਗਾਉਣ ਦੀ ਥੋੜ੍ਹੀ ਬਹੁਤਾ ਬਲ ਬਖਸ਼ਿਆ, ਤਾਂ ਉਹਦਾ ਤਾਂ ਅਸੀਂ ਇਸਤੇਮਾਲ ਕਰ ਰਹੇ ਹਾਂ। ਐਕਟਿੰਗ 'ਚ ਅਜੇ ਮੇਰੀ ਮਹਾਰਤ ਨਹੀਂ ਕੋਈ। ਮੈਂ ਐਵੇਂ ਕਹਾਂ, ਮੈਨੂੰ ਤਾਂ ਹਾਲੇ ਵੀ ਤੁਸੀਂ ਇੰਨੇ ਕੁ ਜਿਹੇ ਦਰਸ਼ਕਾਂ ਨੇ ਦੇਖ ਲੈਣਾ ਵੀ ਕੈਮਰੇ ਵੱਲ ਵੇਖਣ ਤੋਂ ਡਰ ਲੱਗੀ ਜਾਂਦਾ। ਇੰਟਰਵਿਊ 'ਚ ਮੈਨੂੰ ਵੀਡੀਓ ਸ਼ੂਟ ਵੇਲੇ ਵੀ ਬਹੁਤ ਸਮੱਸਿਆ ਆਉਂਦੀ। ਮੈਂ ਇੱਕ ਅੱਛਾ ਐਕਟਰ ਨਹੀਂ ਹੈਗਾ ਜੀ, ਤੋ ਮੈਨੂੰ ਲੱਗਦਾ ਵੀ ਹਾਲੇ ਫਿਲਮ ਵਾਲਾ ਘਰ ਮੇਰੇ ਵਾਸਤੇ ਦੂਰ ਹੈ। ਕੱਚਾ ਪਿੱਲਾ ਕੰਮ ਕਰਨ ਨਾਲੋਂ ਨਾ ਕਰੋ, ਉਹ ਜ਼ਿਆਦਾ ਵਧੀਆ। ਜਿਹੜਾ ਵੀ ਕੰਮ ਕਰੋ ਉਹਨੂੰ ਆਪਣਾ 100% ਦਿਓ, ਉਹ ਕਰੋ ਜਿਹੜਾ ਤੁਸੀਂ ਵਧੀਆ ਰੂਹ ਨਾਲ ਕਰ ਸਕਦੇ ਹੋ, ਕਿਉਂਕਿ ਇਹ ਜਿਹੜਾ ਪ੍ਰੋਫੈਸ਼ਨ ਹੈ, ਇਹ ਮੇਰੀ ਰੋਜ਼ੀ ਰੋਟੀ ਜਿਹੜੀ ਉਹ ਪ੍ਰੋਫੈਸਰੀ ਤੋਂ ਚੱਲਦੀ ਹੈ, ਅਤੇ ਬਹੁਤ ਅੱਛੀ ਚੱਲਦੀ ਹੈ। ਅਤੇ ਇਸ ਪਾਸੇ ਤਾਂ ਮੈਂ ਕੇਵਲ ਅਤੇ ਕੇਵਲ ਆਪਦਾ ਇੱਕ ਸ਼ੌਂਕ ਪੂਰਾ ਕਰਨ ਵਾਸਤੇ ਜਾਂ ਆਪਦਾ
ਆਪਦਾ ਉਹ ਵੀ ਮੈਨੂੰ ਇਸ ਕਿ ਇੱਕ ਯਾਰ ਇੱਕ ਅਲਟਰਨੇਟ ਮਿਊਜ਼ਿਕ ਹੋਣਾ ਚਾਹੀਦਾ। ਜਿਹੜਾ ਬੰਦਾ ਇਹ ਖੜਕੇ ਦੜਕੇ ਵਾਲਾ ਕੰਮ ਜਾਂ ਜੋ ਇਸ ਵੇਲੇ ਚੱਲ ਰਿਹਾ ਉਹ ਨਹੀਂ ਸੁਣਨਾ ਚਾਹੁੰਦਾ, ਉਹਦੇ ਕੋਲੇ ਵੀ ਇੱਕ ਬਦਲ ਤਾਂ ਹੋਣਾ ਚਾਹੀਦਾ ਨਾ, ਉਹ ਕੀ ਸੁਣੇ। ਤਾਂ ਮੈਂ ਤਾਂ ਉਸ ਮਿਸ਼ਨ ਨਾਲ ਆਇਆ ਹੋਇਆ। ਤਾਂ ਅਜੇ ਫਿਲਹਾਲ ਮੇਰਾ ਧਿਆਨ ਇੱਧਰ ਹੀ ਹੈ ਵੀ ਅਜੇ ਇੱਧਰ ਹੈ। ਬਾਕੀ ਜੇ ਕੱਲ੍ਹ ਨੂੰ ਐਂ ਲੱਗਿਆ ਵੀ ਹਾਂ ਵੀ ਮੈਂ ਅਦਾਕਾਰ ਅੱਛਾ ਹੋ ਗਿਆ ਜੀ ਤੇ ਲਾਜ਼ਮੀ ਆ ਜਾਵਾਂਗੇ, ਪਰ ਹਾਲੇ ਨਹੀਂ ਜੀ, ਹਾਲੇ ਕੋਈ। ਸੋ ਇਹ ਸਨ ਬਾਬਾ ਬੇਲੀ, ਜਿਨ੍ਹਾਂ ਨੇ ਆਪਣੇ ਆਪ ਨੂੰ ਇੱਕ ਵੱਖਰੇ ਪਹਿਡੇ 'ਤੇ ਸਥਾਪਿਤ ਕੀਤਾ ਹੈ। ਉਹਨਾਂ ਦੀਆਂ ਗੱਲਾਂ ਬਾਤਾਂ ਤੋਂ, ਉਹਨਾਂ ਦੇ ਗੀਤਾਂ ਤੋਂ ਜਿਹੜੀ ਸਾਫ਼ ਸੁਥਰੀ ਸ਼ਬਦਾਵਲੀ ਦੀ ਝਲਕ ਪੈਂਦੀ ਹੈ, ਸੁੱਚੇ ਮੋਤੀਆਂ ਵਰਗੇ ਸ਼ਬਦ ਉਹਨਾਂ ਵੱਲੋਂ ਜਿਹੜੇ ਲਿਖੇ ਅਤੇ ਗਾਏ ਜਾਂਦੇ ਹੈ। ਸੋ ਆਉਣ ਵਾਲੇ ਸਮੇਂ 'ਚ ਫਿਰ ਤੁਹਾਡੇ ਨਾਲ ਇਸੇ ਤਰ੍ਹਾਂ ਦੀਆਂ ਕੋਈ ਵੱਡੀਆਂ ਸ਼ਖਸੀਅਤਾਂ, ਸੱਚੀਆਂ ਸੁੱਚੀਆਂ ਸ਼ਖਸੀਅਤਾਂ ਲੈ ਕੇ ਪੇਸ਼ ਹੋਵਾਂਗੇ। ਸੋ ਜੁੜੇ ਰਹੋ ਇੰਡੋਜ਼ TV ਨਾਲ। ਧੰਨਵਾਦ।